ਟੈਕਸਸ ਦੇ ਵਿੱਚ ਸ਼ੂਟਿੰਗ ਹੋਈ ਆ ਜਿਹਦੇ ਨਾਲ 19 ਬੱਚਿਆਂ ਦੀ 2 ਟੀਚਰਸ ਦੀ ਮੌਤ ਹੋਈ ਤੇ 17 ਜਾਣੇ ਬੁਰੀ ਤਰ੍ਹਾਂ ਜੋ ਫੱਟੜ ਹੋਏ ਆ। ਉਹਦੇ ਸੰਬੰਧ ਦੇ ਵਿੱਚ ਹੁਣ ਲੋਕਾਂ ਦਾ ਪ੍ਰੈਸ਼ਰ ਪੁਲਿਸ ਦੇ ਉੱਤੇ ਬਹੁਤ ਜ਼ਿਆਦਾ ਆ ਵੀ ਰਿਸਪੌਂਸ ਬੜਾ ਲੇਟ ਸੀ। 1 ਘੰਟੇ ਤੱਕ ਉਹ ਜਿਹੜਾ ਮਾਰਨ ਵਾਲਾ ਬੰਦਾ ਸੀ ਉਸ ਸਕੂਲ ਦੇ ਵਿੱਚ ਘੁੰਮਦਾ ਰਿਹਾ। ਤੇ ਇੱਕ ਬੱਚਾ ਵੀ ਸਾਹਮਣੇ ਆਇਆ ਵੀ ਕਿਸ ਤਰ੍ਹਾਂ ਦੇ ਉਹਨੇ ਜਿਹੜੇ ਆ ਕਮੈਂਟ ਕੀਤੇ, ਕਹਿੰਦੇ ਵੀ ਮਾਰਨ ਤੋਂ ਪਹਿਲਾਂ ਟੀਚਰ ਦੀਆਂ ਅੱਖਾਂ 'ਚ ਦੇਖਿਆ ਤੇ ਉਹਨੂੰ ਕਿਹਾ ਵੀ ਗੁੱਡ ਨਾਈਟ, ਹੁਣ ਤੁਸੀਂ ਸਾਰੇ ਜਣੇ ਹੁਣ ਮਾਰੇ ਜਾਓਗੇ। 4 ਬੱਚੇ ਉਸ ਕਲਾਸਰੂਮ 'ਚ ਬਚ ਗਏ ਕਿਉਂਕਿ ਉਹ ਇੱਕ ਟੇਬਲ ਸੀ, ਟੇਬਲ ਦੇ ਉੱਤੇ ਉਹਨਾਂ ਨੇ ਕੱਪੜੇ ਪਾਏ ਹੋਏ ਸੀ ਜਿੱਦਾਂ ਕਲੋਥ ਆਪਾਂ ਪਾ ਲੈਂਦੇ ਆ, ਤੇ ਉਹ 4 ਬੱਚੇ ਉਹਨਾਂ ਦੇ ਵਿੱਚ ਲੁੱਕ ਜਦੋਂ ਰੌਲਾ ਪੈ ਰਿਹਾ ਸੀ ਤੇ ਉਹ ਉਸ ਨੂੰ ਜਿਹੜਾ ਸ਼ੂਟਰ ਸੀ ਉਸ ਨੂੰ ਉੱਥੇ ਦਿਸੇ ਨਹੀਂ। ਸੋ ਚਾਰੇ ਉਹ ਚੁੱਪ ਕਰਕੇ ਬੈਠੇ ਰਹੇ ਤੇ ਜਦੋਂ ਸ਼ੂਟਰ ਨੂੰ ਵੀ ਮਾਰਿਆ ਗਿਆ ਉਸ ਤੋਂ ਬਾਅਦ ਉਹ 4 ਬੱਚੇ ਜਿਹੜੇ ਆ ਬਾਹਰ ਆਏ ਹੈਗੇ। 11 ਸਾਲਾਂ ਦੀ ਇੱਕ ਬੱਚੀ ਮੀਆ ਕਰੀਲੋ, ਉਸਨੇ CNN ਦੇ ਨਾਲ ਗੱਲਬਾਤ ਕਰਦੇ ਹੋਏ ਜੋ ਉਸ ਕਲਾਸਰੂਮ ਦੇ ਵਿੱਚ ਵਾਪਰਿਆ ਉਸ ਦਾ ਬਿਆਨ ਕੀਤਾ। ਕਹਿੰਦੇ ਵੀ ਜਿਹੜੀ ਸਾਡੀ ਟੀਚਰ ਸੀ ਉਹ ਡੋਰ ਬੰਦ ਕਰਨ ਦੇ ਲਈ, ਲੌਕ ਕਰਨ ਦੇ ਲਈ ਜਾ ਰਹੀ ਸੀ, ਪਰ ਸ਼ੂਟਰ ਉੱਥੇ ਪਹਿਲਾਂ ਹੀ ਪਹੁੰਚਿਆ ਹੋਇਆ ਸੀ। ਉਹਨੇ ਵਿੰਡੋ ਦੇ ਵਿੱਚੋਂ ਦੀ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ। ਕਹਿੰਦੇ ਵੀ ਸਾਰਾ ਕੁਛ ਇੰਨੀ ਤੇਜ਼ੀ ਦੇ ਨਾਲ ਵਾਪਰ ਰਿਹਾ ਸੀ, ਕਿਸੇ ਨੂੰ ਕੁਛ ਵੀ ਜਿਹੜਾ ਉਦੋਂ ਨਹੀਂ ਸੀ ਪਤਾ ਲੱਗ ਰਿਹਾ। ਨਾਲੇ ਤੁਸੀਂ 10 ਸਾਲ ਦੇ 11 ਸਾਲ ਦੇ ਬੱਚਿਆਂ ਤੋਂ ਕੀ ਤਦੀਕ ਰੱਖਦੇ ਹੋ ਵੀ ਇਹ ਸਾਰਾ ਕੁਛ ਇੰਨੀ ਜਲਦੀ ਜਿਹੜਾ ਹੋ ਰਿਹਾ ਆ ਉਹ ਕੁਛ ਕਰ ਸਕਣਗੇ। ਸੋ ਰੌਬ ਐਲੀਮੈਂਟਰੀ ਹੋਈ ਆ। ਪੁਲਿਸ ਦੀ ਇਸ ਦੇ ਵਿੱਚ ਕਹਿੰਦੇ ਆ ਵੀ ਬਹੁਤ ਵੱਡੀ ਜਿਹੜੀ ਹੁਣ ਆਲੋਚਨਾ ਹੋ ਰਹੀ ਆ। 1 ਘੰਟੇ ਤੱਕ ਕਾਤਲ ਨੂੰ ਸਕੂਲ ਦੇ ਵਿੱਚ ਅੰਦਰ ਘੁੰਮਣ ਦਿੱਤਾ ਗਿਆ ਤੇ ਰਿਪਬਲਿਕਨ ਕਹਿ ਰਹੇ ਆ ਵੀ ਦਰਵਾਜ਼ਾ ਕਿਉਂ ਖੁੱਲ੍ਹਾ ਸੀ। ਸੋ ਉਹਨਾਂ ਦਾ ਉਹਦੇ ਤੇ ਦਰਵਾਜ਼ੇ ਦੇ ਉੱਤੇ ਇਸ ਟਾਈਮ ਪੂਰਾ ਦੋਸ਼ ਜਿਹੜਾ ਉਹ ਚਲਾ ਰਹੇ ਆ। ਕਹਿੰਦੇ ਵੀ ਯੂਜਲੀ ਅਮਰੀਕਾ ਦੇ ਵਿੱਚ ਜਿਹੜੀਆਂ ਵੀ ਇੱਦਾਂ ਦੀਆਂ ਸ਼ੂਟਿੰਗ, ਮਾਸ ਸ਼ੂਟਿੰਗ ਜਿਹੜੀਆਂ ਵਾਪਰੀਆਂ 5 ਮਿੰਟ ਦੇ ਵਿੱਚ ਖਤਮ ਹੋ ਜਾਂਦੀਆਂ ਆ। ਪੁਲਿਸ ਜਿਹੜੀ ਲਾ ਇਨਫੋਰਸਮੈਂਟ ਆ, ਆਫਿਸਰਸ ਆ, ਇਹਨਾਂ ਨੂੰ ਇਹ ਵਿਸ਼ੇਸ਼ ਟ੍ਰੇਨਿੰਗ ਹੁੰਦੀ ਆ ਹਰ ਇੱਕ ਨੂੰ, ਵੀ ਚਾਹੇ ਉਹ ਇਕੱਲੇ ਆ ਤੇ ਚਾਹੇ ਉਹ ਜ਼ਿਆਦਾ ਆ, ਇਸ ਦੇ ਵਿੱਚ ਜਿਹੜਾ ਆ ਵੀ ਉਸ ਨੂੰ ਜਾ ਕੇ ਸਾਹਮਣਿਓਂ ਇੱਕ ਹਿਸਾਬ ਦੇ ਨਾਲ ਆਮੋ ਸਾਹਮਣਾ ਉਹਦਾ ਕਰਨ ਤੇ ਉਸ ਨੂੰ ਖਤਮ ਕਰਨ ਦੇ ਲਈ ਇਹ ਸ਼ੂਟਿੰਗ ਜਿਹੜੀ ਉਹ ਮੁੱਕੇ ਉਸ ਦੇ ਵੱਲ ਨੂੰ ਕਦਮ ਵਧਾਉਣ। ਪਰ ਹਰਜੋਤ ਜੀ, ਇਸ ਚੀਜ਼ ਦੇ ਵਿੱਚ ਪੁਲਿਸ ਦੀ ਵੱਡੀ ਨਾਕਾਮੀ ਰਹੀ ਆ। ਪੁਲਿਸ ਨੇ ਸਗੋਂ ਹੱਥਕੜੀਆਂ ਲਾ ਕੇ ਬਾਹਰ ਜਿਹੜੇ ਪੇਰੈਂਟਸ ਜਿਨ੍ਹਾਂ ਦੇ ਨਿਆਣੇ ਅੰਦਰ ਕੁਰਲਾ ਰਹੇ ਸੀਗੇ, ਮਰ ਰਹੇ ਸੀਗੇ, ਉਹਨਾਂ ਨੂੰ ਉੱਥੇ ਹੱਥਕੜੀਆਂ ਲਾਈਆਂ, ਪੈਪਰ ਸਪਰੇਅ ਕੀਤਾ। ਪੁਲਿਸ ਵਾਲਿਆਂ ਨੇ ਕੀ ਕੀਤਾ, ਹੁਣ ਇਹ ਜਿਹੜੀਆਂ ਕੁਛ ਰਿਪੋਰਟਾਂ ਆ ਰਹੀਆਂ ਵੀ ਆਪਣੇ ਜਿਹੜੇ ਉਹਨਾਂ ਦੇ ਨਿਆਣੇ ਅੰਦਰ ਪੜ੍ਹ ਰਹੇ ਸੀ ਉਹਨਾਂ ਨੂੰ ਜਾ ਕੇ ਤਾਂ ਬਾਹਰ ਕੱਢ ਲਿਆ, ਪਰ ਲੋਕਾਂ ਦੇ ਨਿਆਣਿਆਂ ਨੂੰ ਜਿਹੜਾ ਆ ਉੱਥੇ ਮਰਨ ਨੂੰ ਛੱਡ ਦਿੱਤਾ। ਸੋ ਇਹ ਬਹੁਤ ਵੱਡੇ ਜਿਹੜੇ ਇਸ ਟਾਈਮ ਸਵਾਲ ਆ। ਸੋ ਇਹ ਬਹੁਤ ਵਾਰੀ ਆਪਾਂ ਇੱਥੇ ਦੇਖਦੇ ਆ ਵੀ ਸਾਰੇ ਜਾਣੇ ਨਾ ਵੀ ਏਦਾਂ ਸੋਚਦੇ ਆ ਵੀ ਖੌਰੇ ਜਿਹੜੀ ਸਾਰੀ ਪੁਲਿਸ ਆ, ਚਾਹੇ ਅਮਰੀਕਾ ਦੀ ਆ, ਜਿਹੜੇ ਮੁਲਕ ਤੋਂ ਆਏ ਉਹਦੇ ਮੁਕਾਬਲੇ ਤਾਂ ਚੰਗੀ ਆ, ਪਰ ਇਹ ਨਹੀਂ ਆ ਵੀ ਜੇ ਕੁਛ ਗਲਤ ਕਰਦੇ ਤਾਂ ਉਹਨੂੰ ਤੁਸੀਂ ਕੁਛ ਕਹਿਣਾ ਹੀ ਨਹੀਂ ਤੇ ਉਹਨਾਂ ਨੂੰ ਤੁਸੀਂ ਵੀ ਬਸ ਦੁੱਧ ਧੋਤੇ ਹੀ ਜਿਹੜਾ ਉਹ ਸਮਝੀ ਜਾਓ। ਇੱਦਾਂ ਦੀ ਗੱਲ ਨਹੀਂ ਆ। ਇਸੇ ਲਈ ਬਹੁਤ ਜ਼ਿਆਦਾ ਦਬਾਅ ਇਸ ਟਾਈਮ ਡਿਪਾਰਟਮੈਂਟਸ ਦੇ ਉੱਤੇ ਪੈ ਰਿਹਾ ਆ। ਖਬਰ ਤਾਂ ਇਹ ਆ ਰਹੀ ਸੀ ਵੀ ਫੈਡਰਲ ਸ਼ਾਇਦ ਖੌਰੇ ਕਿਸੇ ਏਜੰਟ ਨੇ ਵਾਲ ਸਟਰੀਟ ਜਰਨਲ ਬਾਰੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਰਿਪੋਰਟ ਕੀਤਾ ਸੀ ਵੀ ਲੋਕਲ ਲਾ ਇਨਫੋਰਸਮੈਂਟ ਦੀ ਬਜਾਏ ਫੈਡਰਲ ਏਜੰਟ ਨੇ ਉਸ ਹਥਿਆਰੇ ਨੂੰ ਜਿਹੜਾ ਆ ਉਹ ਮਾਰਿਆ ਤੇ ਬਾਹਰ ਜਿਹੜੇ ਉੱਥੋਂ ਦੀ ਲੋਕਲ ਲਾ ਇਨਫੋਰਸਮੈਂਟ ਵਾਲੇ ਆ ਉਹ ਉੱਥੇ ਇੰਤਜ਼ਾਰ ਕਰਦੇ ਰਹੇ ਵੀ ਹੋਰ ਪੁਲਿਸ ਜਿਹੜੀ ਆ ਉੱਥੇ ਆਉਂਦੀ ਜਾਵੇ। 80 ਦੇ ਤਕਰੀਬਨ ਕਹਿੰਦੇ ਵੀ ਬਾਅਦ ਦੇ ਵਿੱਚ ਪੁਲਿਸ ਮੁਲਾਜ਼ਮ ਉੱਥੇ ਵੱਖ-ਵੱਖ ਲਾ ਇਨਫੋਰਸਮੈਂਟ ਏਜੰਸੀਜ਼ ਦੇ ਇਕੱਠੇ ਹੋਏ ਸੀ। 60 ਮਿੰਟ ਤੋਂ ਵੱਧ, 1 ਘੰਟੇ ਤੋਂ ਵੱਧ ਉਹ ਜਿਹੜਾ ਕਾਤਲ ਆ ਅੰਦਰ ਇੱਕ ਕੋਹਰਾਮ ਜਿਹੜਾ ਆ ਉਹ ਮਚਾਉਂਦਾ ਰਿਹਾ ਤੇ ਬਾਹਰ ਜਿਹੜੀ ਆ ਰੀਇਨਫੋਰਸਮੈਂਟ ਦੀਆਂ ਇਹ ਪੁਲਿਸ ਵਾਲੇ ਉਡੀਕ ਕਰਦੇ ਰਹੇ। ਇਹੀ ਚੀਜ਼ ਜਿਹੜੀ ਹਰਜੋਤ ਸਿੰਘ ਜੀ ਵਿਸਕੌਨਸਨ 'ਚ ਜਿਹੜਾ ਕਤਲੋਗਾਰਤ ਹੋਈ, ਜੇ ਉਹ ਬ੍ਰਾਇਨ ਆਈ ਥਿੰਕ ਜਿਹੜੇ ਲਾ ਇਨਫੋਰਸਮੈਂਟ ਵਾਲਿਆਂ ਦਾ ਨਾਂ ਸੀ, ਜੇ ਉਹ ਇਕੱਲਾ ਉਹ ਵੀ ਬਾਹਰ ਉੱਥੇ ਵੇਟ ਕਰਦਾ ਰਹਿੰਦਾ ਤਾਂ ਅੰਦਰ ਤਾਂ ਉਸ ਹਥਿਆਰੇ ਨੇ ਹੋਰ ਪਤਾ ਨਹੀਂ ਕਿੰਨੇ ਜਾਣਿਆਂ ਦੀਆਂ ਜਾਨਾਂ ਜਿਹੜੀਆਂ ਉਹ ਲੈ ਲੈਣੀਆਂ ਸੀਗੀਆਂ। ਸੋ ਜਿਸ ਕੰਮ ਦੇ ਲਈ ਪੁਲਿਸ ਨੂੰ ਟ੍ਰੇਨਿੰਗ ਜਿਹੜੀ ਇਸ ਚੀਜ਼ 'ਚ ਮਿਲੀ ਆ ਉਹ ਹੁਣ ਵੱਡੇ ਜਿਹੜੇ ਇਸ ਟਾਈਮ ਕਟਹਿਰੇ 'ਚ ਆ। ਹੁਣ ਉੱਥੋਂ ਦੇ ਜਿਹੜੇ ਹਰਜੋਤ ਸਿੰਘ ਜੀ ਟੈਕਸਸ ਦੇ ਸੈਨ ਐਂਟੋਨੀਓ ਦੇ ਹੈਗੇ ਨੇ ਕਾਂਗਰਸਮੈਨ, ਉਹਨਾਂ ਨੇ FBI ਨੂੰ ਚਿੱਠੀ ਲਿਖ ਕੇ ਮੰਗ ਕੀਤੀ ਆ ਵੀ ਤੁਸੀਂ ਇਸ ਦੀ ਪੂਰਨ ਤੌਰ ਦੇ ਉੱਤੇ ਇਨਵੈਸਟੀਗੇਸ਼ਨ ਕਰੋ,
ਟਾਈਮਲਾਈਨ ਕੀ ਆ ਇਸ ਦੇ ਬਾਰੇ ਲੋਕਾਂ ਨੂੰ ਜਿਹੜਾ ਆ ਉਹ ਪੂਰੀ ਤਰ੍ਹਾਂ ਜਿਹੜਾ ਉਹ ਪਤਾ ਲੱਗੇ। ਉਹਨਾਂ ਨੇ FBI ਨੂੰ ਕੰਪਰੀਹੈਂਸਿਵ ਇਨਵੈਸਟੀਗੇਸ਼ਨ ਕਰਨ ਦੀ ਮੰਗ ਕੀਤੀ ਆ। ਪੁਲਿਸ ਰਿਸਪੌਂਸ ਦੇ ਉੱਤੇ ਜਿਹੜੀ ਮੰਗਲਵਾਰ ਨੂੰ ਉੱਥੇ ਐਲੀਮੈਂਟਰੀ ਸਕੂਲ ਯੂਵਾਲਡੇ ਟੈਕਸਸ ਦੇ ਵਿੱਚ ਸ਼ੂਟਿੰਗ ਜਿਹੜੀ ਹੋਈ ਸੀ, ਰਿਪਰੈਜ਼ੈਂਟੇਟਿਵ ਕੈਸਟਰੋ ਜਿਹੜੇ ਟੈਕਸਸ ਤੋਂ ਨੇ, ਉਹਨਾਂ ਨੇ ਇਸ ਚਿੱਠੀ ਦੇ ਵਿੱਚ ਮੰਗ ਕੀਤੀ ਆ ਵੀ ਆਪਣੀ ਪੂਰੀ ਅਥਾਰਟੀ ਦੇ ਨਾਲ ਪੂਰੀ ਇਵੈਂਟਸ ਦੀਆਂ ਟਾਈਮਲਾਈਨਸ ਆ, ਲਾ ਇਨਫੋਰਸਮੈਂਟ ਰਿਸਪੌਂਸ, ਉਸ ਦੀ ਇੱਕ ਪਾਰਦਰਸ਼ੀ ਰਿਪੋਰਟ ਜਿਹੜੀ ਆ ਉਹ ਤੁਸੀਂ ਪੇਸ਼ ਕਰੋ, ਕਿਉਂਕਿ ਇਸ ਨੂੰ ਲੈ ਕੇ ਲਾ ਇਨਫੋਰਸਮੈਂਟ ਦੀ ਕਾਰਜਕਾਰੀ ਨੂੰ ਲੈ ਕੇ ਹੁਣ ਬਹੁਤ ਵੱਡੇ ਜਿਹੜੇ ਸਵਾਲ ਆ ਉਹ ਉੱਠ ਰਹੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਸਟੂਡੈਂਟ ਲੋਨ ਨੂੰ ਲੈ ਕੇ ਕਹਿੰਦੇ ਪਈ ਆਪਣਾ ਡਿਸੀਜਨ ਬਹੁਤ ਜਲਦੀ ਬਣਾਉਣ ਜਾ ਰਹੇ ਹੈਗੇ ਆ। $10,000 ਤੱਕ ਸਟੂਡੈਂਟ ਲੋਨ ਮਾਫ ਕਰਨ ਬਾਰੇ ਉਹ ਸੋਚ ਰਹੇ ਆ, ਜਿਹਦੇ ਵਿੱਚ ਇੱਕ ਕੰਡੀਸ਼ਨ ਲਾਈ ਗਈ ਆ ਵੀ ਜੇ $1,25,000 ਤੋਂ ਘੱਟ ਐਨੂਅਲ ਇਨਕਮ ਹੈਗੀ ਆ, ਫਿਰ ਉਹਨਾਂ ਦਾ $10,000 ਤੱਕ ਜਿਹੜਾ ਸਟੂਡੈਂਟ ਲੋਨ ਆ ਉਹ ਮਾਫ ਹੋ ਸਕਦਾ ਹੈਗਾ। ਪਰ ਪ੍ਰੋਗਰੈਸਿਵਸ ਜਿਹੜੇ ਡੈਮੋਕ੍ਰੇਟ ਆ ਉਹ ਕਾਫੀ ਡਿਸਅਪੁਆਇੰਟਡ ਹੈਗੇ। ਕਹਿੰਦੇ ਵੀ ਅਸੀਂ 2020 ਦੀ ਕੈਂਪੇਨ ਦੇ ਵਿੱਚ ਆਪਾਂ ਇਹ ਮੁੱਦਾ ਚੁੱਕਿਆ ਸੀ, ਸਟੂਡੈਂਟ ਲੋਨ ਮਾਫ ਕਰਾਂਗੇ। ਕਈ ਤਾਂ ਪ੍ਰੋਗਰੈਸਿਵ ਇਹ ਕਹਿ ਰਹੇ ਆ ਵੀ $50,000 ਤੱਕ ਸਟੂਡੈਂਟ ਲੋਨ ਆ ਮਾਫ ਕਰਨੇ ਚਾਹੀਦੇ ਆ। ਅੱਜ ਕੱਲ ਗ੍ਰੈਜੂਏਸ਼ਨ ਦਾ ਸੀਜ਼ਨ ਚੱਲ ਰਿਹਾ, ਤੇ ਬਹੁਤ ਜਗ੍ਹਾ ਦੇ ਉੱਤੇ ਵੱਖ-ਵੱਖ ਈਵੈਂਟਸ ਹੋ ਰਹੀਆਂ, ਬੱਚਿਆਂ ਨੂੰ ਡਿਗਰੀਆਂ ਮਿਲ ਰਹੀਆਂ, ਤੇ ਡੈਮੋਕ੍ਰੇਟ ਇਹ ਸੋਚ ਰਹੇ ਆ ਵੀ ਇਹ ਜੇ ਆਪਾਂ ਜਿਹੜਾ ਸਟੂਡੈਂਟ ਲੋਨ ਆ ਉਹ ਮਾਫ ਕਰਦੇ ਆ ਇਸ ਟਾਈਮ ਦੇ ਉੱਤੇ, ਤੇ ਉਹ ਇੱਕ ਗੁੱਡ ਮੈਸੇਜ ਆਊਗਾ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ ਤੇ ਸੈਨੇਟਰ ਐਲਿਜ਼ਾਬeth ਵਾਰਨ, ਰਾਫੇਲ ਵਾਰਨੋਕ ਇਹਨਾਂ ਦੇ ਨਾਲ ਪਿਛਲੇ ਹਫ਼ਤੇ ਵਾਈਟ ਹਾਊਸ ਦੇ ਵਿੱਚ ਮੀਟਿੰਗ ਵੀ ਕੀਤੀ ਹੈਗੀ ਆ ਇਸ ਮੁੱਦੇ ਦੇ ਉੱਤੇ। ਸੋ ਹਜੇ ਤੱਕ ਇਹ ਡਿਸਾਈਡ ਨਹੀਂ ਹੋ ਸਕਿਆ ਵੀ $10,000 ਤੱਕ ਮਾਫ ਕਰਨਗੇ, 20,000 ਕਰਨਗੇ ਜਾਂ $50,000 ਔਖਾ ਲੱਗਦਾ, ਕਿਉਂਕਿ ਉਹਦੇ 'ਚ ਬਹੁਤ ਜ਼ਿਆਦਾ ਈਵਨ ਡੈਮੋਕ੍ਰੇਟ ਕਾਂਗਰਸਮੈਨ ਵੀ ਨਹੀਂ ਸਾਥ ਦੇ ਰਹੇ, ਪਰ 10,000 ਲੱਗਦਾ ਵੀ ਇਹ ਮਾਫ ਹੋ ਸਕਦਾ ਹੈਗਾ। ਜੀ ਬਿਲਕੁਲ। ਸੋ ਅਗਸਤ ਤੱਕ ਤਾਂ ਵੈਸੇ ਹੀ ਮੈਨੂੰ ਲੱਗਦਾ ਇਹਨਾਂ ਨੇ ਜਿਹੜੇ ਫੈਡਰਲ ਸਟੂਡੈਂਟ ਲੋਨਸ ਆ ਉਸ ਨੂੰ ਉਹਨਾਂ ਨੇ ਗਾਂਹ ਕੀਤਾ ਹੋਇਆ ਵੀ ਭਾਈ ਕੋਈ ਗੱਲ ਨਹੀਂ, ਤੁਸੀਂ ਜੇ ਅਜੇ ਡਿਲੇ ਦੇ ਵਿੱਚ ਜੇ ਦੇਣਾ ਚਾਹੁੰਦੇ ਆਪਣੇ ਲੋਨਸ, ਜਿਹੜੇ ਸਟੂਡੈਂਟ ਲੋਨਸ ਆ, ਤਾਂ ਇੰਤਜ਼ਾਰ ਕਰੋ। ਸੋ ਮੈਨੂੰ ਲੱਗਦਾ ਵੀ ਹੁਣ ਜਿੰਨੇ ਵੀ ਸਟੂਡੈਂਟ ਲੋਨਸ ਵਾਲੇ ਆ ਉਹਨਾਂ ਨੂੰ ਹੁਣ ਥੋੜ੍ਹਾ ਜਿਹਾ ਇੰਤਜ਼ਾਰ ਕਰ ਲੈਣਾ। ਮੇ ਬੀ ਚਲੋ 10,000 ਹੀ ਸਹੀ, ਕਿਸੇ ਨੂੰ ਕੁਛ ਤਾਂ ਜਿਹੜਾ ਉਹ ਸੇਵ ਹੋ ਸਕਦਾ ਆ। $1.5 ਲੱਖ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਡੈਟ ਫॉरगिवनेस ਦੇ ਲਈ ਜੇ ਕੋਈ ਇਕੱਲਾ ਫਾਈਲ ਕਰ ਰਿਹਾ ਸਿੰਗਲ ਤਾਂ 1.5 ਲੱਖ ਤੋਂ ਘੱਟ ਇਨਕਮ, ਤੇ ਜੇ ਮੈਰਿਡ ਕਪਲਸ ਫਾਈਲਿੰਗ ਜੁਆਇੰਟਲੀ ਆ ਤੇ 3 ਲੱਖ ਤੋਂ ਥੱਲੇ ਜੇ ਇਨਕਮ ਆ ਤੇ ਉਹਨਾਂ ਦਾ ਇਹ ਮਾਫ ਹੋ ਸਕਦਾ। ਸੋ ਜਿਹੜੇ ਇਸ ਦੇ ਨਜ਼ਦੀਕ ਸੂਤਰ ਆ ਉਹ ਇਹ ਚੀਜ਼ਾਂ ਜਿਹੜੀਆਂ ਉਹ ਦੱਸ ਰਹੇ ਆ। ਸੋ ਵਾਈਟ ਹਾਊਸ ਕਿਤੇ ਨਾ ਕਿਤੇ $10,000 ਸਟੂਡੈਂਟ ਡੈਟ ਪਰ ਬੋਰੋਵਰ ਮਾਫ ਕਰਨ ਵੱਲ ਨੂੰ ਹੌਲੀ ਹੌਲੀ ਆਪਣੇ ਕਦਮ ਜਿਹੜੇ ਆ ਉਹ ਵਧਾ ਰਹੇ ਹੈਗੇ ਆ। ਸੋ ਹੁਣ ਦੇਖੋ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਇਹ ਹੁਣ ਇਹ ਆ ਵੀ ਸ਼ਾਇਦ ਸਿਰਫ ਤੇ ਸਿਰਫ ਜਿਹੜੇ ਫੈਡਰਲ ਲੋਨਸ ਆ, ਫੈਡਰਲ ਸਟੂਡੈਂਟ ਲੋਨਸ ਉਹਨਾਂ ਕਈਆਂ ਨੇ ਜਿਹੜੀਆਂ ਪ੍ਰਾਈਵੇਟ ਪਾਰਟੀਜ਼ ਤੋਂ ਵੀ ਲੋਨ ਚੱਕੇ ਹੁੰਦੇ ਆ ਸਟੂਡੈਂਟਸ ਨੂੰ, ਉਹਨਾਂ ਨੂੰ ਲੈ ਕੇ ਹੁਣ ਦੇਖਣਾ ਹੋਊਗਾ ਵੀ ਉਹ ਮਾਫ ਕਰਦੇ ਆ ਕਿ ਨਹੀਂ। ਉਹਦੇ ਘੱਟ ਚਾਂਸ ਆ ਜਿਹੜੇ ਸਰਕਾਰ ਦੇ ਅਧੀਨ ਲੋਨਸ ਆ ਸ਼ਾਇਦ ਉਹਨਾਂ ਦੇ ਵਿੱਚ ਹੀ ਇਹ ਡੈਟ ਫॉरगिवनेस ਜਿਹੜੀ ਹੋ ਸਕਦੀ ਹੈ। ਜਿੱਦਾਂ ਆਪਾਂ ਦੇਖਿਆ ਸੀਗਾ EIDL PP ਲੋਨ ਜਿਹੜੇ ਫੈਡਰਲ ਸਰਕਾਰ ਵੱਲੋਂ ਦਿੱਤੇ ਗਏ ਸੀ, ਉਹਨਾਂ ਦੇ ਵਿੱਚ ਹੀ ਫॉरगिवनेस ਸਰਕਾਰ ਜਿਹੜੀ ਆ ਉਹ ਕਰ ਰਹੀ ਹੈ, ਪ੍ਰਾਈਵੇਟ ਜਿਹੜੇ ਪਾਸੇ ਆ ਉਧਰ ਨਹੀਂ ਹੋਊਗੀ। ਸੋ ਲੈਟਸ ਸੀ ਕੀ ਬਣਦਾ ਹੈ, ਪਰ ਇਸ ਦੇ ਉੱਤੇ ਚਰਚਾ ਕਾਫੀ ਤੇਜ਼ ਆ। ਲੱਗਦਾ ਵੀ ਇਹ ਸਿਆਹੀ ਇਸ ਦੇ ਉੱਤੇ ਹੁਣ ਜਲਦੀ ਸੁੱਕ ਜਾਣੀ ਅਤੇ ਕਿਤੇ ਨਾ ਕਿਤੇ ਕੋਈ ਨਾ ਕੋਈ ਫੈਸਲਾ ਜਿਹੜਾ ਆ ਉਹ ਆ ਜਾਣਾ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ। ਸ਼ੂਟਿੰਗ ਨੂੰ ਲੈ ਕੇ ਅੱਜ ਕੱਲ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਸਕੂਲ ਅਥਾਰਟੀਜ਼ ਨੂੰ, ਪੁਲਿਸ ਨੂੰ ਵਕਤ ਪਿਆ ਹੋਇਆ ਹੈ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਦੇ ਫਰੀਮੌਂਟ ਸ਼ਹਿਰ ਦੇ ਵਿੱਚ ਅਮਰੀਕਨ ਹਾਈ ਸਕੂਲ 'ਚ ਇੱਕ ਬੱਚੇ ਨੇ ਥ੍ਰੈਟ ਕਰਤਾ ਤੇ ਉਹਨਾਂ ਨੂੰ ਸਕੂਲ ਸ਼ਟ ਡਾਊਨ ਕਰਨਾ ਪਿਆ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਵਿੱਚ 2 ਦਿਨ ਪਹਿਲਾਂ ਇੱਕ 2nd ਗ੍ਰੇਡ ਦਾ ਬੱਚਾ ਗਨ ਲੈ ਗਿਆ ਸੀ। ਹੁਣ ਖਬਰ ਇਹ ਆ ਰਹੀ ਆ ਕੱਲ 2 ਐਲੀਮੈਂਟਰੀ ਸਕੂਲ ਸਨੀਵਿਲ ਕੈਲੀਫੋਰਨੀਆ ਦੇ ਵਿੱਚ ਉਹਨਾਂ ਨੂੰ ਸਵੇਰੇ ਸ਼ਟ ਡਾਊਨ ਕਰਨਾ ਪਿਆ, ਸ਼ੈਲਟਰ ਇਨ ਪਲੇਸ ਕਰਨਾ ਪਿਆ, ਜਦੋਂ ਕਿ ਕਿਸੇ ਨੇ ਗਨ ਦੀ ਜਿਹੜੀ ਥ੍ਰੈਟ ਆ ਉਹ ਕਰ ਦਿੱਤੀ।
ਵਰਗਸ ਐਲੀਮੈਂਟਰੀ ਸਕੂਲ ਤੇ ਸਿਲੀਕਨ ਵੈਲੀ ਅਕੈਡਮੀ ਜਿਹੜੇ 15 ਮਿੰਟ ਦੇ ਡਿਸਟੈਂਸ ਦੇ ਉੱਤੇ ਹੀ ਹੈਗੇ ਆ, ਉੱਥੇ ਇਹ ਕਿਸੇ ਨੇ ਜਿਹੜੀ ਖਬਰ ਫੈਲਾ ਦਿੱਤੀ ਵੀ ਗਨ ਆ। ਇਸੇ ਤਰ੍ਹਾਂ ਟੈਕਸਸ ਦੇ ਵਿੱਚ ਪੁਲਿਸ ਨੇ 4 ਮੇਲ ਬੱਚੇ ਜਿਨ੍ਹਾਂ ਦੇ ਵਿੱਚ 2 ਜੁਵਨਲਸ ਆ, ਉਹਨਾਂ ਨੂੰ ਅਰੈਸਟ ਕੀਤਾ ਹੈਗਾ ਆ। ਉਹਨਾਂ ਨੇ ਥ੍ਰੈਟ ਕੀਤਾ ਇੱਕ ਸਕੂਲ ਦੇ ਅਗੇਂਸਟ। ਡੋਨਾ ਪੁਲਿਸ ਡਿਪਾਰਟਮੈਂਟ ਟੈਕਸਸ ਦੇ ਵਿੱਚ ਆ, ਉਹਨਾਂ ਨੇ 4 ਮੇਲਸ ਨੂੰ ਅਰੈਸਟ ਕੀਤਾ ਹੈਗਾ। ਇਹ ਉਸ ਟਾਈਮ ਤੇ ਵਾਪਰਿਆ ਜਦੋਂ, ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਟੈਕਸਸ ਦੇ ਵਿੱਚ ਇੱਕ ਸਕੂਲ ਦੇ ਵਿੱਚ ਇੰਨੇ ਜਾਣਿਆਂ ਦੀ ਜਿਹੜੀ ਮੌਤ ਹੋਈ ਆ, ਉਸ ਤੋਂ ਬਾਅਦ ਬੱਚਿਆਂ ਨੇ ਥ੍ਰੈਟ ਕੀਤਾ ਹੈਗਾ। ਸੋ ਇਹ ਟੈਕਸਸ ਦੇ ਵਿੱਚ ਜਿਹੜੇ 4 ਜਣੇ ਅਰੈਸਟ ਕੀਤੇ ਗਏ ਹੈਗੇ ਆ, ਉਹਨਾਂ ਨੂੰ $7.5 ਲੱਖ ਦੀ ਬੌਂਡ ਦੇ ਉੱਤੇ ਰੱਖਿਆ ਗਿਆ ਹੈਗਾ। ਜੀ, ਬਿਲਕੁਲ। ਇਸੇ ਬਾਬਤ NRA ਦੀ ਅੱਜ ਕਨਵੈਨਸ਼ਨ ਹਿਊਸਟਨ ਟੈਕਸਸ ਦੇ ਵਿੱਚ ਹੋ ਰਹੀ ਆ, ਜਦ 19 ਮਾਸੂਮ ਬੱਚਿਆਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। 2 ਜਿਹੜੇ ਅਧਿਆਪਕ ਆ ਉਹਨਾਂ ਦਾ ਕਤਲ ਹੋਇਆ ਯੂਵਾਲਡੇ ਟੈਕਸਸ ਦੇ ਵਿੱਚ, ਤੇ ਕਨਵੈਨਸ਼ਨ ਜਿਹੜੀ ਉੱਥੇ ਚੱਲ ਰਹੀ ਹੈ। ਸਾਬਕਾ ਰਾਸ਼ਟਰਪਤੀ ਟਰੰਪ ਜਿਹੜੇ ਆ ਉਹ ਉੱਥੇ ਬੋਲਣ ਵਾਲਿਆਂ ਦੇ ਵਿੱਚ ਹੈਗੇ ਨੇ। ਟੈਕਸਸ ਦੇ ਜਿਹੜੇ ਗਵਰਨਰ ਤੇ ਲਿeutenant ਗਵਰਨਰ, ਉਹਨਾਂ ਨੇ ਵੀ ਉੱਥੇ ਜਾਣਾ ਸੀ, ਪਰ ਹਾਲ ਦੀ ਘੜੀ ਉਹਨਾਂ ਨੇ ਉੱਥੋਂ ਜਾਣ ਤੋਂ ਹੁਣ ਆਪਣਾ ਨਾਮ ਪਿੱਛੇ ਜਿਹੜਾ ਲੈ ਲਿਆ। ਬਹੁਤ ਸਾਰੇ ਮਿਊਜ਼ੀਸ਼ੀਅਨ ਜਿਨ੍ਹਾਂ ਨੇ ਇਸ ਕਨਵੈਨਸ਼ਨ ਦੇ ਵਿੱਚ ਹਿੱਸਾ ਲੈਣਾ ਸੀ, ਉਹਨਾਂ ਨੇ ਕਿਹਾ ਵੀ ਅਸੀਂ ਬੱਚਿਆਂ ਦੀਆਂ ਜਾਨਾਂ ਦੇ ਉੱਤੇ ਕੋਈ ਖੁਸ਼ੀ ਜਿਹੜੀ ਆ ਜਾਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦੇ। ਸੋ ਸਾਡੇ ਜਿਹੜੇ ਦਿਲ ਆ ਉਹ ਗਮਗੀਨ ਹੈਗੇ ਆ। ਹਾਲ ਦੀ ਘੜੀ ਵੀ ਟਰੰਪ ਹੁਣੀ, ਸੈਨੇਟਰ ਕਰੂਜ਼, ਸਾਊਥ ਡਕੋਟਾ ਦੀ ਗਵਰਨਰ ਕ੍ਰਿਸਟੀ ਨਿਓਮ, ਨਾਰਥ ਕੈਰੋਲੀਨਾ ਦੇ ਲਿeutenant ਗਵਰਨਰ ਮਾਰਕ ਰੋਬਿਨਸਨ ਇੱਥੇ NRA ਦੇ ਵਿੱਚ ਜਿਸ ਨੂੰ ਅਟੈਂਡ ਕਰਨਗੇ ਇਸ ਕਾਨਫਰੰਸ ਨੂੰ, ਉਹਨਾਂ ਲੋਕਾਂ ਨੂੰ ਸੰਬੋਧਨ ਕਰਨ ਜਾ ਰਹੇ ਆ। ਸੋ ਗ੍ਰੈਗ ਐਬਟ ਹੁਣਾਂ ਨੇ ਆਲਰੇਡੀ ਕੈਂਸਲ ਕਰ ਦਿੱਤਾ ਹੈ, ਤੇ ਲਿeutenant ਗਵਰਨਰ ਜਿਹੜੇ ਆ ਟੈਕਸਸ ਦੇ, ਉਹਨਾਂ ਨੇ ਵੀ ਕਰ ਦਿੱਤਾ ਆ। ਹੁਣ ਤੱਕ ਟੈਕਸਸ ਦੇ ਰਿਪਰੈਜ਼ੈਂਟੇਟਿਵ ਡੈਨ ਕ੍ਰੈਨਸ਼ਾ ਉਹਨਾਂ ਨੇ, ਤੇ ਸੈਨੇਟਰ ਜੌਨ ਕਾਰਨਨ ਉਹਨਾਂ ਨੇ ਵੀ ਆਪਣੇ ਆਪ ਨੂੰ ਇਸ ਤੋਂ ਵਾਪਸ ਨਾਮ ਜਿਹੜੇ ਉਹ ਖਿੱਚ ਲਏ ਹੈਗੇ ਆ। ਸੋ ਇਹ 2022 ਦੀ ਜਿਹੜੀ ਇਹਨਾਂ ਦੀ ਐਨੂਅਲ ਮੀਟਿੰਗ ਹੋਣੀ ਹੈਗੀ ਆ। ਕਹਿੰਦੇ ਵੀ ਜਿਸ ਬੰਦੂਕ ਦੇ ਨਾਲ, ਜਿਸ ਰਾਈਫਲ ਦੇ ਨਾਲ ਕਤਲੋਗਾਰਤ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਦਾ ਮੇਨ ਮੈਨੂਫੈਕਚਰਰ, ਉਹਨੇ ਵੀ ਇਸ ਕਨਵੈਨਸ਼ਨ ਚੋਂ ਸ਼ਾਇਦ ਆਪਣੇ ਆਪ ਨੂੰ ਬੈਕ ਆਊਟ ਕਰ ਲਿਆ, ਉਤੋਂ ਵਾਪਸ ਜਿਹੜੇ ਆ ਉਹਦੇ ਵਿੱਚ ਉਹ ਹਿੱਸਾ ਹੁਣ ਨਹੀਂ ਲੈਣਗੇ। ਸੋ ਹੁਣ ਦੇਖੋ ਅੱਗੇ ਕੀ ਬਣਦਾ। ਦਬਾਅ ਜਿਹੜਾ ਇਹਨਾਂ ਦੇ ਉੱਤੇ ਇਸ ਕਤਲੋਗਾਰਤ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਇਸ ਟਾਈਮ ਵਧਿਆ ਆ। ਇੱਕ ਨਵੇਂ ਆਏ ਜਿਹੜੇ ਸਰਵੇ ਦੇ ਮੁਤਾਬਕ 88% ਜਿਹੜੇ ਅਮਰੀਕਨਸ ਆ ਦੋਨੋਂ ਹੀ ਪਾਰਟੀਆਂ ਦੇ ਵਿੱਚੋਂ, ਟੋਟਲ ਜਿਨ੍ਹਾਂ ਦਾ ਸਰਵੇ ਕੀਤਾ ਗਿਆ 88% ਕਹਿੰਦੇ ਆ ਵੀ ਬੈਕਗਰਾਊਂਡ ਚੈੱਕਸ ਜਿਹੜੇ ਗਨ ਸੇਲਸ ਦੇ ਉੱਤੇ ਉਸ ਦੀ ਉਹ ਵਕਾਲਤ ਕਰਦੇ ਨੇ, ਉਸ ਨੂੰ ਉਹ ਸਪੋਰਟ ਕਰਦੇ ਨੇ ਵੀ ਇੰਨੇ ਜ਼ਿਆਦਾ ਜਿਹੜੇ ਆ ਉਹ ਜ਼ਰੂਰ ਹੋਣੇ ਚਾਹੀਦੇ। ਸਿਰਫ ਕਹਿੰਦੇ ਵੀ 4% ਉਹ ਕੁਛ ਜਿਹੜੇ ਬੈਕਗਰਾਊਂਡ ਚੈੱਕਸ ਦੇ ਉੱਤੇ ਅਪੋਜ਼ ਨੇ, ਤੇ 4% ਉਸ ਤੋਂ ਇਲਾਵਾ ਜਿਹੜੇ ਉਹ ਸਟਰੋਂਗਲੀ ਅਪੋਜ਼ ਕਰਦੇ ਆ, ਤੇ 5% ਨੇ ਜਿਹੜਾ ਆਪਣਾ ਕੋਈ ਵੀ ਓਪੀਨੀਅਨ ਜਿਹੜਾ ਉਹ ਨਹੀਂ ਦਿੱਤਾ ਸੀਗਾ। 81% ਇਸ ਚੀਜ਼ ਨੂੰ ਸਪੋਰਟ ਕਰਦੇ ਇਸ ਸਰਵੇ ਦੇ ਮੁਤਾਬਕ ਵੀ ਪ੍ਰਾਈਵੇਟ ਗਨ ਸੇਲਸ ਤੇ ਸੇਲਸ ਜਿਹੜੀਆਂ ਗਨ ਦੀਆਂ ਗਨ ਸ਼ੋਜ਼ ਦੇ ਉੱਤੇ ਆ, ਉਹਨਾਂ ਦੇ ਵਿੱਤੇ ਵੀ ਜਿਹੜਾ ਬੈਕਗਰਾਊਂਡ ਚੈੱਕਸ ਆ ਉਹ ਹੋਣਾ ਚਾਹੀਦਾ ਹੈ। ਤੇ ਓਵਰਆਲ 84% ਰਿਸਪੋਂਡੈਂਟ ਆ, ਉਹਨਾਂ ਨੇ ਕਿਹਾ ਵੀ ਹਰ ਇੱਕ ਜਿਹੜੀ ਫਾਇਰ ਆਰਮ ਸੇਲ ਆ ਉਸ ਨੂੰ ਜਿਹੜਾ ਆ ਉਸ ਦੇ ਪਿੱਛੇ ਬੈਕਗਰਾਊਂਡ ਚੈੱਕਸ ਆ ਉਹ ਹੋਣੇ ਚਾਹੀਦੇ ਆ। ਵੀ ਕਹਿੰਦੇ ਵੀ ਜਿੰਨੀਆਂ ਵੀ ਫਾਇਰ ਆਰਮਸ ਵੇਚੀਆਂ ਜਾ ਰਹੀਆਂ ਆ, ਜੇ ਕਿਸੇ ਡੇਂਜਰਸ ਬੰਦੇ ਦੇ ਕੋਲ ਜਾ ਰਹੀਆਂ ਆ, ਜਿਸ ਨੂੰ ਮੈਂਟਲ ਹੈਲਥ ਪ੍ਰੋਵਾਈਡਰ ਜਾਂ ਲਾ ਐਨਫੋਰਸਮੈਂਟ ਨੇ ਡੇਂਜਰਸ ਕਰਾਰ ਦਿੱਤਾ ਆ, ਉਸ ਦੀ ਰਿਪੋਰਟਿੰਗ ਜਿਹੜੀ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ। ਸੋ ਓਵਰਵੈਲਮਿੰਗਲੀ ਇਸ ਸਰਵੇ ਦੇ ਮੁਤਾਬਕ ਹਰਜੋਤ ਸਿੰਘ ਜੀ ਲੋਕ ਸਪੋਰਟ ਕਰਦੇ। 1920 ਰਜਿਸਟਰਡ ਵੋਟਰਸ ਦਾ ਸਰਵੇ ਜਿਹੜਾ ਆ ਇਹ ਕੀਤਾ ਗਿਆ ਸੀਗਾ ਰੌਬ ਐਲੀਮੈਂਟਰੀ ਸਕੂਲ ਦੀ ਕਤਲੋਗਾਰਤ ਤੋਂ ਬਾਅਦ ਦੇ ਵਿੱਚ। ਜੀ, ਅਗਲੀ ਖਬਰ ਮੌਂਕੀ ਪੌਕਸ ਸਪਰੈਡ ਦੇ ਸੰਬੰਧ ਦੇ ਵਿੱਚ ਆ। ਮੌਂਕੀ ਪੌਕਸ ਦੇ ਨਾਲ ਪੇਸ਼ੈਂਟਸ ਹੁਣ 23 ਮੁਲਕਾਂ ਦੇ ਵਿੱਚ ਹੋ ਗਏ ਆ। 350 ਤੋਂ ਵੱਧ ਕੇਸ ਆ ਚੁੱਕੇ ਹੈਗੇ ਆ। WHO ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਨਾਉਂਸ ਕੀਤਾ ਆ ਵੀ ਜੇ ਹੁਣ ਐਕਟ ਕੀਤਾ ਜਾਵੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈਗਾ। ਬਹੁਤ ਸਾਰੇ ਐਪੀਡੈਮੀਓਲੋਜਿਸਟ ਇਹ ਕਹਿ ਰਹੇ ਆ ਹਜੇ ਟਾਈਮ ਹੈਗਾ ਆ, ਜੇ ਪਹਿਲਾਂ ਇਸ
ਰੋਕਿਆ ਜਾ ਸਕੇ, ਇਸ ਤੋਂ ਬਾਅਦ ਕਿ ਬਹੁਤ ਜ਼ਿਆਦਾ ਇਹ ਫੈਲ ਜਾਵੇ। ਸਭ ਤੋਂ ਪਹਿਲਾਂ ਇਹ ਯੂਰਪ ਦੇ ਵਿੱਚੋਂ ਫੈਲਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਇੱਕ ਕੇਸ ਸੈਕਰਾਮੈਂਟੋ ਦੇ ਵਿੱਚ ਵੀ ਇਸ ਦਾ ਪਾਇਆ ਗਿਆ ਹੈਗਾ, ਜਿਹੜਾ ਕਿ ਵਿਜ਼ਿਟ ਕਰਕੇ ਆਇਆ ਸੀ ਯੂਰਪ ਦੇ ਵਿੱਚ। ਜੀ ਜੀ ਆਪਣੇ ਨਾਲ ਹਰਜੋਤ ਸਿੰਘ ਜੀ, ਮਨਦੀਪ ਸਿੰਘ ਇਸ ਟਾਈਮ ਜੁੜ ਚੁੱਕੇ ਨੇ ਜਕਾਰਾ ਮੂਵਮੈਂਟ ਤੋਂ। ਲਿਵਿੰਗਸਟਨ ਦੇ ਵਿੱਚ ਇੱਕ ਫੋਰਮ ਬਣਾਇਆ ਜਾ ਰਿਹਾ, ਗੱਲਬਾਤ ਜਿਹੜੀ ਉਹ ਹੋਣੀ ਹੈ ਫੋਸਟਰ ਫਾਰਮ ਦੇ ਨਾਲ ਸੰਬੰਧਿਤ। ਸੋ ਆਪਣੇ ਨਾਲ ਇਸ ਟਾਈਮ ਮਨਦੀਪ ਸਿੰਘ ਜੁੜ ਚੁੱਕੇ ਨੇ, ਆਓ ਉਹਨਾਂ ਦੇ ਕੋਲੋਂ ਜਾਣਦੇ ਆ ਕੀ ਇਹ ਪ੍ਰੋਗਰਾਮ ਆ, ਕੀ ਇਸ ਦੇ ਪਿੱਛੇ ਇਹ ਮਕਸਦ ਹੈਗਾ ਆ। ਸੋ ਮਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਮਨਦੀਪ, ਜ਼ਰੂਰ ਦੱਸੋ ਇਹ ਜਿਹੜੀ ਕਮਿਊਨਿਟੀ ਟਾਊਨ ਹਾਲ ਹੋਣ ਜਾ ਰਹੀ ਹੈ, ਫੋਰਮ ਜਿਹੜਾ ਹੋਣ ਜਾ ਰਿਹਾ ਆ, ਕੀ ਇਸ ਦੇ ਪਿੱਛੇ ਮਕਸਦ ਆ, ਕਿਉਂ ਜਿਹੜਾ ਇਹ ਰੱਖਿਆ ਗਿਆ ਹੈਗਾ ਆ ਲਿਵਿੰਗਸਟਨ ਦੇ ਵਿੱਚ? ਜ਼ਰੂਰ ਜੀ, ਐਜ਼ ਆਪਾਂ ਨੂੰ ਸਾਰੇ ਨੂੰ ਜਾਣਦੇ, ਲਿਵਿੰਗਸਟਨ ਦੇ ਵਿੱਚ ਫੋਸਟਰ ਫਾਰਮ ਦਾ ਪਲਾਂਟ ਹੈਗਾ ਆ। ਆਪਣੇ ਬਥੇਰੇ ਲੋਕ ਉੱਥੇ ਕੰਮ ਕਰਦੇ ਆ, ਚਾਰਲਕ ਦੇ ਵਿੱਚ ਵੀ। ਸੋ ਉੱਥੇ 10 ਮੀਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਆ ਇਹ ਪਲਾਂਟਾਂ ਦੇ ਵਿੱਚ। ਸੋ ਇਹਦਾ ਮਕਸਦ ਇਹ ਆ ਵੀ 3 ਹਫ਼ਤੇ ਪਹਿਲਾਂ US ਕਾਂਗਰਸ ਨੇ ਇੱਕ ਰਿਪੋਰਟ ਕੱਢੀ ਸੀ ਵੀ ਆ ਪਿਛਲੇ 2 ਸਾਲਾਂ ਦੇ ਵਿੱਚ ਜਦੋਂ ਪੈਂਡੇਮਿਕ ਸ਼ੁਰੂ ਹੋਇਆ ਸੀਗਾ ਕਰੋਨਾ ਵਾਇਰਸ, ਉਦੋਂ ਆਪਾਂ ਸਾਰਿਆਂ ਨੂੰ ਪਤਾ ਜਿਹੜੇ ਕੰਮ ਕਰਦੇ, ਜਿਨ੍ਹਾਂ ਦੇ ਪਰਿਵਾਰ ਕੰਮ ਕਰਦੇ ਫੋਸਟਰ ਫਾਰਮ ਤੇ, ਉਹ ਹਾਲਾਤ ਸਾਡੇ ਕੀ ਸੀ ਤੇ ਅੱਜ ਤੱਕ ਹਾਲਾਤ ਕੀ ਹੋ ਰਹੇ ਆ। ਸੋ ਇਹ ਰਿਪੋਰਟ ਦੇ ਵਿੱਚ ਉਹਨੇ ਪੂਰੀ ਡੀਟੇਲ ਦੇ ਵਿੱਚ ਸਾਰਾ ਕੁਝ ਲਿਖਿਆ ਵੀ ਉਸ ਵੇਲੇ ਕੀ ਕੁਝ ਪਿੱਛੋਂ ਹੋ ਰਿਹਾ ਸੀਗਾ, ਸਰਕਾਰ ਪਿੱਛੋਂ ਕੀ ਕਰ ਰਹੀ ਸੀਗੀ, ਇਹ ਰਲ ਮਿਲ ਕੇ ਫੋਸਟਰ ਫਾਰਮ ਜਿਹੜੇ ਓਨਰ ਆ ਇਹਨੂੰ ਕਿੱਦਾਂ ਲੋਕਾਂ ਨੂੰ ਬੇਸਿਕਲੀ ਖਤਰੇ 'ਚ ਜਾਣ ਕੇ ਪਾਇਆ, ਵੀ ਕਿੱਦਾਂ ਨਹੀਂ। ਇਹ ਆਪਾਂ ਹੁਣ ਥੋੜ੍ਹੀ ਜਿਹੀ ਡੀਟੇਲ ਦੇ ਵਿੱਚ ਪਾਏ ਨੇ, ਪਰ ਇਹਦਾ ਮਕਸਦ ਇਹੀ ਆ ਵੀ ਆਪਾਂ ਸੰਗਤ ਨੂੰ ਜਾਣਕਾਰੀ ਦੇਣ ਮੰਗਦੇ ਆ ਵੀ ਇਹ ਜਿੱਥੇ ਤੁਸੀਂ ਕੰਮ ਕਰਦੇ ਆ ਇਹ ਤੁਹਾਡੇ ਨਾਲ ਇੱਦਾਂ ਹੋਇਆ ਤੇ ਇਸ ਵੇਲੇ ਇੱਦਾਂ ਹੋ ਰਿਹਾ ਆ, ਤੇ ਅੱਗੇ ਤੋਂ ਆਪਾਂ ਕਿੱਦਾਂ ਰੋਕ ਸਕਦੇ ਇਹ ਚੀਜ਼ਾਂ ਹੋਣ ਨੂੰ। ਜੀ, ਸੋ US ਕਾਂਗਰਸ ਦੀ ਇਹ ਜਿਹੜੀ ਰਿਪੋਰਟ ਆਪਾਂ ਦੇਖਿਆ ਵੀ ਜਦੋਂ ਫੋਸਟਰ ਫਾਰਮ ਬਾਰੇ ਇਦਾਂ ਦੀਆਂ ਚਰਚਾਵਾਂ ਸ਼ੁਰੂ ਹੋਈਆਂ ਸੀਗੀਆਂ ਵੀ ਦੇਖੋ ਉੱਥੇ ਸੇਫ ਡਿਸਟੈਂਸ ਨਹੀਂ ਆ, ਲੋਕੀ ਬਿਮਾਰ ਪੈ ਰਹੇ ਆ, ਕਿੰਨੀਆਂ ਮੌਤਾਂ ਵੀ ਜਿਹੜੇ ਉਹਨਾਂ ਦੇ ਇੰਪਲੋਈਜ਼ ਦੇ ਵਿੱਚ ਜਿਹੜੀਆਂ ਹੋਈਆਂ ਸੀਗੀਆਂ। ਸੋ ਇਹ ਰਿਪੋਰਟ ਕੀ ਕਹਿੰਦੀ ਆ ਵੀ ਇਹਨਾਂ ਨੇ ਜਾਣ ਕੇ ਅਣਗਹਿਲੀਆਂ ਕੀਤੀਆਂ, ਕੀ ਇਸ ਦੇ ਵਿੱਚ US ਕਾਂਗਰਸ ਦੀ ਰਿਪੋਰਟ ਆਖਦੀ ਆ? ਜ਼ਰੂਰ ਭਾਜੀ, ਇਹ ਤਾਂ ਮੈਂ ਤਾਂ ਕਹਿੰਦਾ ਓਨੈਸਟਲੀ ਇਹ ਤੋਂ ਵੱਧ ਵੀ ਗੱਲ ਹੈ ਜਿਹੜੀ ਤੁਸੀਂ ਕਹਿੰਦੇ ਜਾਣ ਕੇ ਕਰ ਰਹੇ ਹਨਾ। ਇਹ ਨਹੀਂ, ਐਕਚੁਅਲੀ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ, ਇਹ ਕੋਟ ਆ ਫਰਮ ਦੀ ਜਿਹੜੀ ਰਿਪੋਰਟ ਚੋਂ, the company refused for months to implement safety measures according to the report and has falsely classified deaths from the virus as resolved cases. So ਇਹਦਾ ਮਤਲਬ ਇਹ ਆ ਵੀ ਜਿਹੜਾ ਵੀ ਕੋਈ ਜਣੇ ਨੂੰ ਕਰੋਨਾ ਵਾਇਰਸ ਉਸ ਵੇਲੇ ਹੁੰਦਾ ਸੀਗਾ, ਜੋ ਵੀ ਕੇਸ ਹੁੰਦੇ ਸੀ, ਇਹਨਾਂ ਨੂੰ ਰਿਪੋਰਟ ਕਰਨੇ ਪੈਂਦੇ ਹੁੰਦੇ ਸੀਗੇ ਮੈਸੇਜ ਕਾਊਂਟੀ ਪਬਲਿਕ ਹੈਲਥ ਡਿਪਾਰਟਮੈਂਟ। ਠੀਕ ਹੈ, ਮੈਸੇਜ ਕਾਊਂਟੀ ਪਬਲਿਕ ਹੈਲਥ ਡਿਪਾਰਟਮੈਂਟ ਹੈ ਜਿਹੜਾ ਸਾਰੀਆਂ ਕਾਊਂਟੀਆਂ ਦੇ ਵਿੱਚ ਜਿੱਦਾਂ ਇਹ ਹੈਲਥ ਡਿਪਾਰਟਮੈਂਟ ਬਣਿਆ ਹੋਆ, ਇਹ ਸਾਰਾ ਪਾਸਾ ਦੇਖਦੇ ਆ ਵੀ ਕਿੱਦਾਂ ਅਸੀਂ ਸਾਰਿਆਂ ਜਣਿਆਂ ਨੂੰ ਠੀਕ ਰੱਖਣਾ ਵਗੈਰਾ। ਸੋ ਇਹ ਕੰਪਨੀਆਂ ਨੂੰ ਏਦਾਂ ਦੱਸਣਾ ਪੈਂਦਾ ਹੁੰਦਾ ਇਹਨਾਂ ਨੂੰ ਵੀ ਆਹ ਹੋਇਆ ਆ, ਸਾਡੇ ਹੋ ਰਿਹਾ ਆ, ਤੇ ਏਦਾਂ ਅਸੀਂ ਠੀਕ ਕਰ ਰਹੇ ਆ। ਇਹ ਐਕਚੁਅਲੀ ਉਹਨਾਂ ਨੂੰ ਝੂਠ ਬੋਲਦੇ ਸੀਗੇ, ਉਹਨਾਂ ਨੂੰ ਦੱਸਦੇ ਨਹੀਂ ਸੀ ਵੀ ਇੰਨੇ ਜਣਿਆਂ ਨੂੰ ਹੋਏ ਕੇਸ, ਇੰਨੇ ਵਧੇ ਆ। ਤੇ ਜਿਹੜੀ ਬਹੁਤ ਮਾੜੀ ਗੱਲ ਆ ਸਭ ਤੋਂ, ਜਿਹੜੇ ਲੋਕ ਮਰ ਗਏ ਸੀ ਹਨਾ, ਮੈਨੂੰ ਤਾਂ ਲਾਈਕ ਇੰਨਾ ਗੁੱਸਾ ਆਉਂਦਾ ਇਹ ਸੁਣ ਕੇ ਵੀ, ਪੜ੍ਹ ਕੇ ਵੀ। ਉਹਨਾਂ ਨੂੰ ਟੋ ਟੈਗ ਰੈਜ਼ੋਲੂਸ਼ਨ ਕਿਹਾ ਜਾਂਦਾ ਸੀਗਾ। ਰੈਜ਼ੋਲੂਸ਼ਨ ਵੀ ਇਸ ਦਾ ਹੱਲ ਹੋ ਗਿਆ ਜਦੋਂ ਕੋਈ ਜਣਾ ਮਰਦਾ ਸੀਗਾ। ਸੋ ਨਾਟ ਓਨਲੀ ਉਹ ਝੂਠ ਬੋਲਦੇ ਸੀਗੇ ਪਬਲਿਕ ਹੈਲਥ ਡਿਪਾਰਟਮੈਂਟ ਨੂੰ, ਉਹ ਐਕਚੁਅਲੀ ਪਬਲਿਕ ਹੈਲਥ ਡਿਪਾਰਟਮੈਂਟ ਨੂੰ ਦੱਸ ਰਹੇ ਸੀ ਵੀ ਇਹ ਕੇਸ ਮਤਲਬ ਮੁੱਕ ਗਿਆ, ਇਹਦਾ ਹੱਲ ਹੋ ਗਿਆ। ਉਹ ਉਧਰੋਂ ਪਬਲਿਕ ਹੈਲਥ ਡਿਪਾਰਟਮੈਂਟ ਨੇ ਫਿਰ ਡਾਇਰੈਕਟਿਵ ਦੇਣੇ ਹੁੰਦੇ ਸੀਗੇ ਵੀ ਏਦਾਂ ਤੁਹਾਨੂੰ ਆਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਤੇ ਆਪਾਂ ਆਈ ਥਿੰਕ ਮੋਸਟਲੀ ਸਾਰਿਆਂ ਨੂੰ ਪਤਾ ਵੀ ਇਹ ਵੀ ਆ ਵੀ ਉਦੋਂ ਜਿਹੜਾ ਮੈਸੇਜ ਕਾਊਂਟੀ ਪਬਲਿਕ ਹੈਲਥ ਡਿਪਾਰਟਮੈਂਟ ਆ, ਉਹਨੇ ਇਹ ਵੀ ਕਿਹਾ ਸੀ ਵੀ ਤੁਹਾਨੂੰ ਬੰਦ ਕਰਨਾ ਪੈਣਾ ਪਲਾਂਟ 1 ਹਫ਼ਤੇ ਲਈ ਹਨਾ। ਤੇ ਉਹ ਵੀ ਦੇਖੋ, ਉਹ ਵੀ ਨਹੀਂ ਕੀਤਾ ਇਹਨੇ, ਕਿਉਂਕਿ ਇਹਨਾਂ ਨੂੰ ਪਤਾ ਸੀ ਜਿਹੜੀ ਸਰਕਾਰ ਸੀਗੀ ਉਸ ਵੇਲੇ ਆਪਣੇ GOP ਦੀ ਜਿਹੜੀ ਟਰੰਪ ਦੀ ਸਰਕਾਰ ਸੀਗੀ, ਇਹ ਉਹਨਾਂ ਦੇ ਨਾਲ ਐਕਚੁਅਲੀ ਉਦਣ ਹੀ ਜਦੋਂ ਹੀ ਇਹ ਕਰੋਨਾ ਵਾਇਰਸ ਸ਼ੁਰੂ ਹੋਇਆ ਮਾਰਚ ਦੇ ਵਿੱਚ, ਇਹ ਕਾਲਾਂ ਤੇ ਇੱਕ ਦੂਜੇ ਨਾਲ ਹੋਏ। ਤੇ ਇਹ ਜਿਹੜਾ ਟਾਈਸਨ ਫੂਡਸ ਵੀ ਰਲਿਆ ਸੀ ਨਾਲ ਇਹਨਾਂ ਦੇ, ਉਹ ਵੱਡੀ ਕੰਪਨੀ ਆ ਜਿਹੜੀ, ਇਹਨੇ ਲੌਬੀ ਕੀਤਾ ਉਹ ਸਰਕਾਰ ਨੂੰ ਵੀ ਤੁਸੀਂ ਪ੍ਰੈਸ ਕਾਨਫਰੰਸ ਕਰੋ, ਤੁਸੀਂ ਲੋਕਾਂ ਨੂੰ ਕਹੋ ਵੀ ਘਰ ਨਾ ਰਹੋ, ਵੀ ਤੁਸੀਂ ਕੁਇਟ ਨਾ ਕਰੋ ਜੌਬ, ਵੀ ਇਹ ਸਭ ਕੁਛ ਠੀਕ ਆ, ਸਭ ਕੁਛ ਵਧੀਆ ਹੋ ਰਿਹਾ, ਕੋਈ ਏਦਾਂ ਚਿੰਤਾ ਕਰਨ ਦੀ ਲੋੜ ਨਹੀਂ। ਤੇ ਉਸੋਂ ਅਗਲੇ ਹਫ਼ਤੇ ਹੀ ਉਹ ਟਰੰਪ ਹੁਣੀ ਐਗਜ਼ੈਕਟਿਵ ਆਰਡਰ ਸਾਈਨ ਕਰਤਾ ਸੀ ਉਦੋਂ ਵੀ ਇਹ ਪਲਾਂਟ ਬੰਦ ਨਹੀਂ ਕਰ ਸਕਦੇ ਅਸੀਂ, ਬਈ ਸਾਰਿਆਂ ਨੂੰ ਕੰਮ ਤੇ ਆਉਣਾ ਪੈਣਾ ਆ। ਤੇ ਨਾਲ ਜਿੱਦਾਂ ਇਹ ਹੋ ਰਿਹਾ ਸੀਗਾ ਉਸ ਵੇਲੇ, ਆਈ ਥਿੰਕ ਤੁਹਾਨੂੰ ਵੀ ਪਤਾ ਹੋਣਾ ਭਾਈ ਸਾਹਿਬ,
ਉਹ ਜਿਹੜਾ ਇਮਿਊਨਿਟੀ ਦਾ ਜਦੋਂ ਸਾਰਿਆਂ ਨੂੰ ਪੈਸੇ ਆਉਣੇ ਸੀਗੇ ਨਾ ਸਮਾਲ ਬਿਜ਼ਨਸ ਵਾਲਿਆਂ ਨੂੰ ਵੀ ਸਾਰਿਆਂ ਜੀ। ਨੂੰ ਉਹ ਇੱਕ ਚੀਜ਼ ਹੋਲਡ ਅਪ ਕਰਦੀ ਸੀਗੀ ਵੀ ਉਹ ਚਾਹੁੰਦੇ ਸੀਗੇ ਜਿਹੜੇ ਜੀਓਪੀ ਵਾਲੇ ਸੀਗੇ ਵੀ ਵੀ ਪ੍ਰੋਸੀਕਿਊਸ਼ਨ ਤੋਂ ਇਮਿਊਨਿਟੀ ਚਾਹੀਦੀ ਆ ਵੀ ਜੇ ਇਹਨਾਂ ਨੂੰ ਸੂ ਨਹੀਂ ਕਰ ਸਕਦੇ ਹਨਾ। ਇਹ ਉਹਨੇ ਮੇਕ ਸ਼ੋਰ ਕੀਤਾ ਵੀ ਇਹ ਉਹ ਬਿੱਲ ਦੇ ਵਿੱਚ ਉਹਨੂੰ ਪਾਇਆ ਸੀਗਾ ਤੇ ਇਹ ਵੀ ਇਹਦੇ ਵਿੱਚ ਰਿਪੋਰਟ ਨੇ ਕੱਢਿਆ ਆ। ਐਂਡ ਅਗੇਨ ਥੀਸ ਆਰ ਜਸਟ ਮੋਟੀਆਂ ਹੁਣ ਆਪਾਂ ਥੋੜੀਆਂ ਹੁਣ ਡੂੰਘੀਆਂ ਕਰ ਲੂੰਗੇ ਸੰਡੇ ਨੂੰ, ਪਰ ਜੀ। ਬੇਨਤੀ ਆ ਸਾਰੇ ਜਣੇ ਪਲੀਜ਼ ਜਿਹੜੇ ਵੀ ਫੋਸਟਰ ਫਾਰਮਸ ਦੇ ਨਾਲ ਕੋਈ ਵੀ ਤੁਹਾਡੀ ਕਨੈਕਸ਼ਨ ਹੈਗੀ ਆ, ਤੁਸੀਂ ਕੰਮ ਕਰਦੇ, ਫੈਮਿਲੀ ਕੰਮ ਕਰਦੀ, ਬਜ਼ੁਰਗ ਤੁਹਾਡੇ ਘਰ ਦੇ ਕੰਮ ਕਰਦੇ, ਉੱਥੇ ਪਤਾ ਹੀ ਆ ਆਪਾਂ ਸਾਰਿਆਂ ਨੂੰ ਕਿੰਨੇ ਬਜ਼ੁਰਗ ਕੰਮ ਕਰਦੇ ਆ ਵਿਚਾਰੇ, ਹੱਡੀਆਂ ਕਈਆਂ ਦੇ ਇੱਕਦਮ ਬਾਹਾਂ ਟੁੱਟੀਆਂ ਆ, ਮੋਢੇ ਸਰਜਰੀਆਂ ਹੁੰਦੀਆਂ, ਲੱਤਾਂ ਦੀਆਂ ਸਰਜਰੀਆਂ ਹੁੰਦੀਆਂ। ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜਾਣਨ ਨੂੰ। ਤੁਹਾਨੂੰ ਆਪਣੇ ਹੱਕਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਆ। ਹੁਣ ਦੇਖੋ ਉੱਥੇ ਬਜ਼ੁਰਗਾਂ ਨੇ ਦਿੱਲੀ 'ਚ ਸਾਲ ਤੋਂ ਬਾਅਦ ਕਹਿ ਕੇ ਆਪਣੇ ਹੱਕ ਦਿੱਤੇ ਹਨਾ। ਇਹ ਉੱਠਣ ਦਾ ਵੇਲਾ ਹੁਣ ਆ ਗਿਆ ਆ। ਹੁਣ ਆਪਾਂ ਬਸ ਏਦਾਂ ਘਰੀ ਬਹਿ ਕੇ ਏਦਾਂ ਦੇਖੀ ਨਹੀਂ ਜਾਣਾ ਵੀ ਸਾਡੇ ਨਾਲ ਕੀ ਹੋ ਰਿਹਾ। ਇਹ ਹੁਣ ਆਪਾਂ ਨੂੰ ਜਾਗਣ ਦੀ ਲੋੜ ਆ। ਸੋ ਮਨਦੀਪ ਇਹ ਦੱਸ ਦਿਓ ਕਿ ਕਿੰਨੇ ਵਜੇ ਕਿਹੜੀ ਜਗ੍ਹਾ ਤੇ ਇਹ ਜਿਹੜੀ ਟਾਊਨ ਹਾਲ ਮੀਟਿੰਗ ਜਿਹੜੀ ਹੋਣੀ ਹੈ? ਜ਼ਰੂਰ ਜੀ, ਇਹ ਆਪਾਂ ਇਸ ਸੰਡੇ 1:30 ਵਜੇ ਹੋਣਾ ਆ। ਦੇ ਐਡਰੈਸ ਗੁਰੂ ਘਰ ਦਾ ਪੀਚ ਐਵਨਿਊ ਤੇ ਆ, 2765 ਪੀਚ ਐਵਨਿਊ ਲਿਵਿੰਗਸਟਨ ਦੇ ਵਿੱਚ। ਜੇ ਕਿਸੇ ਨੂੰ ਹੋਰ ਜਾਣਕਾਰੀ ਇਹਦੇ ਬਾਰੇ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਮੇਰਾ ਨੰਬਰ ਆ 9163986705 916 398 6005 ਤੇ ਅਗੇਨ 1:30 ਐਟ ਲਿਵਿੰਗਸਟਨ ਗੁਰਦੁਆਰਾ 1:30 ਵਜੇ। ਉਦਾਂ ਜੇ ਆਉਣਾ ਪਹਿਲਾਂ ਆਉਣਾ ਆ ਜਾਓ, ਉੱਥੇ ਪ੍ਰੋਗਰਾਮ ਵੀ ਹੋਣਾ ਆ ਪਹਿਲਾਂ, ਪਰ 1:30 ਵਜੇ ਲੰਗਰ ਦੇ ਬਾਅਦ ਵਿੱਚੋਂ ਆਪਾਂ ਇਹ ਟਾਊਨ ਹਾਲ ਮੀਟਿੰਗ ਕਰਨੀ ਆ ਜੀ। ਸੋ ਬਿਲਕੁਲ ਜਿੰਨੇ ਵੀ ਸਰੋਤੇ ਸਾਡੇ ਸੁਣ ਰਹੇ ਆ, ਆਪਾਂ ਉਦੋਂ ਵੀ ਕਾਫੀ ਸ਼ੋਅ ਕੀਤੇ ਸੀ। ਫੋਸਟਰ ਫਾਰਮ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ 'ਚ ਕੰਮ ਕਰਦੇ ਆ ਇੱਕ ਟਾਈਮ ਦੇ ਉੱਤੇ, ਔਰ ਜ਼ਿਆਦਾ 50 ਸਾਲ ਤੋਂ ਉੱਪਰ ਵਾਲੇ ਆ। ਇੱਕ ਟਾਈਮ 'ਚ ਜਿਹੜੀ ਹੈਗੀ ਆ ਮੋਡੈਸਟੋ ਵਾਲਾ ਏਰੀਆ, ਪੰਜਾਬੀਆਂ ਨੂੰ ਬਹੁਤ ਜ਼ਿਆਦਾ ਕੋਵਿਡ ਹੋਇਆ ਸੀ ਤੇ ਉਹਦਾ ਕਾਰਨ ਇੱਥੋਂ ਸੀ। ਬਹੁਤ ਸਾਰੇ ਲੋਕ ਇੱਥੇ ਕੰਮ ਵੀ ਕਰਦੇ ਸੀ। ਜਦੋਂ ਅਸੀਂ ਵੀ ਇੰਨਾ ਜ਼ਿਆਦਾ ਇਸ਼ੂ ਚੱਕਿਆ, ਈਵਨ ਰੇਡੀਓ ਦੇ ਉੱਤੇ ਵੀ ਉਹਨੇ ਸਾਡੇ ਐਡ ਦਿੰਦੇ ਹੁੰਦੇ ਸੀ, ਉਹ ਬੰਦ ਕੀਤੀ। ਕਈ ਤੇ ਆਪਣੇ ਬੰਦੇ ਦੱਸਦੇ ਆ ਉਹਨਾਂ ਨੂੰ ਵੀ ਦੇਖੋ ਜੀ ਰੇਡੀਓ ਦੇ ਉੱਤੇ ਉਹ ਦੱਸ ਰਹੇ ਆ। ਰਾਜਕਰਮਵੀਰ ਸਿੰਘ ਜੀ, ਤੇ ਆਪਣੇ ਨਾ ਫੋਸਟਰ ਫਾਰਮ ਨੂੰ ਹਜੇ ਹੁਣੇ ਫਾਈਨ ਹੋ ਕੇ ਹਟਿਆ 2 ਵੀਕ ਪਹਿਲਾਂ $4 ਮਿਲੀਅਨ ਦਾ, ਕਿਉਂਕਿ ਉਹ COVID-19 ਦੇ ਦੌਰਾਨ ਸਪਲੀਮੈਂਟਲ ਪੇਡ ਸਿਕ ਲੀਵ ਅਵੇਲੇਬਲ ਸੀ। ਉਹ ਉਹਨਾਂ ਨੇ ਆਪਣੇ EMPLOYEEਆਂ ਨੂੰ ਦੱਸੀ ਨਹੀਂ ਪਈ ਜੀ ਤੁਸੀਂ ਲੈ ਸਕਦੇ ਆ ਜੇ ਤੁਹਾਨੂੰ ਕੋਵਿਡ ਹੋਇਆ ਹੈਗਾ। ਜਿੱਥੇ ਉਹਨਾਂ ਨੇ ਮਰਿਆਂ ਦੀ ਨਹੀਂ ਕੇਅਰ ਕੀਤੀ, ਸਿਕ ਲੀਵ ਤਾਂ ਜਿਹੜੀ ਉਹ ਛੱਡੋ। ਸੋ ਇੱਥੋਂ ਇਹ ਪਤਾ ਲੱਗਦਾ ਵੀ ਕਿਸ ਤਰੀਕੇ ਦੇ ਨਾਲ ਉਹ ਗਰੀਡੀ ਹੋਏ, ਕਿੰਨਾ ਲਾਲਚ ਉਹਨਾਂ ਦੇ ਮਨ ਦੇ ਵਿੱਚ ਸੀਗਾ। ਆਮ ਲੋਕਾਂ ਦੀ ਜ਼ਿੰਦਗੀ ਨੂੰ ਉਹਨਾਂ ਨੇ ਟਿੱਚ ਨਹੀਂ ਜਾਣਿਆ। ਸੋ ਜਿਸ ਤਰੀਕੇ ਦੇ ਨਾਲ ਫੋਸਟਰ ਫਾਰਮ ਦੇ ਵਿੱਚ ਉੱਥੇ ਜਾਨਵਰਾਂ ਦਾ ਹਾਲ ਉਹ ਹੁੰਦਾ ਆ, ਉਹੀ ਕਿਤੇ ਨਾ ਕਿਤੇ ਇੱਦਾਂ ਕਹਿ ਸਕਦੇ ਹਾਂ ਵੀ ਇਸ ਹਿਸਾਬ ਦੇ ਨਾਲ ਉਹਨਾਂ ਨੇ ਮਾੜਾ ਵਤੀਰਾ ਕੀਤਾ। ਸੋ ਜਿੱਦਾਂ ਮਨਦੀਪ ਨੇ ਕਿਹਾ ਵੀ ਭਾਈ ਤੁਹਾਨੂੰ ਆਪਣੇ ਹੱਕ ਜਿਹੜੇ ਉਹ ਪਛਾਣਨ ਦੀ ਜ਼ਰੂਰਤ ਆ, ਪਰ ਕਿਉਂਕਿ ਪਿਛਲੇ ਪ੍ਰਸ਼ਾਸਨ ਦੇ ਦੌਰਾਨ ਇਹਨਾਂ ਸਾਰੀਆਂ ਕੰਪਨੀਆਂ ਨੂੰ ਉਹਨਾਂ ਨੇ ਜਿੰਨੇ ਵੀ ਇੰਪਲੋਇਰਸ ਆ ਉਹਨਾਂ ਨੂੰ ਲਿਟੀਗੇਸ਼ਨ ਤੋਂ ਜਿਹੜਾ ਉਹ ਸੇਵ ਇੱਕ ਹਿਸਾਬ ਦੇ ਨਾਲ ਕਰ ਲਿਆ ਵੀ ਜੇ ਉੱਥੇ ਕਿਸੇ ਨੂੰ ਹੋ ਜਾਂਦਾ ਤੇ ਤੁਸੀਂ ਕੰਮ ਵਾਲਿਆਂ ਦੇ ਉੱਤੇ ਲਾ ਸੂਟ ਜਿਹੜਾ ਉਹ ਫਾਈਲ ਜਿਹੜਾ ਉਹ ਨਹੀਂ ਕਰ ਸਕਦੇ। ਸੋ ਆਪਾਂ ਨੂੰ ਜਿਹੜਾ ਇਹ ਦੇਖਣਾ ਪੈਣਾ ਵੀ ਕਿਸ ਪਾਸੇ ਵੱਲ ਨੂੰ ਗੱਲ ਜਿਹੜੀ ਉਹ ਵੱਧ ਰਹੀ ਆ। ਉੱਦਾਂ ਤਾਂ ਆਪਾਂ ਕਹਿੰਦੇ ਵੀ ਸਾਡੇ ਹੱਕ ਆ, ਇੱਥੇ ਸਾਰਾ ਕੁਛ ਆ, ਪਰ ਇੱਦਾਂ ਵੀ ਜਿਹੜੇ ਹੱਕਾਂ ਨੂੰ ਤੁਹਾਡਾ ਕੁਚਲਿਆ ਜਾ ਰਿਹਾ ਆ। ਮਰੇ ਲੋਕਾਂ ਦੇ ਉੱਤੇ ਕਿਸ ਹਿਸਾਬ ਦੇ ਨਾਲ ਵੀ ਸਾਡੇ ਜਿਹੜੇ ਪ੍ਰੋਫਿਟ ਆ ਉਹ ਚੱਲਦੇ ਰਹਿਣ। ਨੋ ਡਾਊਟ ਬਹੁਤ ਜ਼ਿਆਦਾ ਦੁਨੀਆ ਮੀਟ ਖਾਂਦੀ ਆ, ਸਾਰਾ ਕੁਛ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਜੇ ਪਲਾਂਟ ਨਹੀਂ ਬੰਦ ਕਰਨਾ ਵੀ ਲੋਕਾਂ ਦੀ ਸੇਫਟੀ ਦਾ ਧਿਆਨ ਨਹੀਂ ਸੀ ਰੱਖਣਾ। ਉਹ ਚੀਜ਼ ਦਾ ਫਰਜ਼ ਜਿਹੜਾ ਉਹਨਾਂ ਦਾ ਜ਼ਰੂਰ ਬਣਦਾ ਸੀਗਾ। ਸੋ ਜਿਹੜੀ ਇਹ ਹਾਊਸ ਸਿਲੈਕਟ ਸਬ ਕਮੇਟੀ ਹੈ ਨਾ, ਉਹਨਾਂ ਨੇ ਕਰੋਨਾ ਵਾਇਰਸ ਦੇ ਉੱਤੇ ਇਹ ਰਿਲੀਜ਼ ਕੀਤੀ ਹੈਗੀ ਰਿਪੋਰਟ, ਤੇ 12,000 ਦੇ ਕਰੀਬ ਫੋਸਟਰ ਫਾਰਮ ਦੇ EMPLOYEES ਹੈਗੇ ਆ ਟਰਲਕ ਫ੍ਰਿਜ਼ਨੋ ਏਰੀਏ ਦੇ ਵਿੱਚ, ਤੇ ਕਹਿੰਦੇ 100 ਦੀ ਗਿਣਤੀ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਪੀੜਤ ਹੋਏ ਜਿਹੜੇ EMPLOYEE ਇੱਥੇ ਕੰਮ ਕਰਦੇ ਸੀਗੇ, ਤੇ 9 ਜਾਣਿਆਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ ਕਰੋਨਾ ਦੇ ਨਾਲ, ਜੋ ਇੱਥੇ ਕੰਮ ਕਰਦੇ ਸੀ ਜਿਹੜੇ ਰਿਪੋਰਟ ਕੀਤੇ ਗਏ। ਹੋ ਸਕਦਾ ਜ਼ਿਆਦਾ ਦੀ ਵੀ ਹੋਵੇ। ਸੋ ਜਿੱਥੇ ਤੁਸੀਂ ਕੰਮ ਕਰਦੇ ਨਾ, ਇੰਡੀਆ ਨਹੀਂ ਹੈਗਾ, ਆਪਣਾ ਜਿਹੜਾ ਹੱਕ ਆ ਨਾ ਉਹ ਮੰਗਿਆ ਕਰੋ ਜ਼ਰੂਰ। ਸੋ ਇਹਦੇ ਸੰਬੰਧ ਦੇ ਵਿੱਚ ਜਕਾਰਾ ਮੂਵਮੈਂਟ ਵਾਲੇ ਬਹੁਤ ਵਧੀਆ ਕੰਮ ਕਰਦੇ ਆ। ਉਹਨਾਂ ਨੇ ਜੋ ਟਾਊਨ ਹਾਲ ਮੀਟਿੰਗ ਰੱਖੀ ਹੈਗੀ ਗੁਰਦੁਆਰਾ ਸਾਹਿਬ, ਜਿੰਨੇ ਵੀ ਉੱਥੇ ਕੰਮ ਕਰਦੇ ਜ਼ਰੂਰ ਵੱਧ ਚੜ ਕੇ ਪਹੁੰਚੋ। ਕੋਈ ਏਦਾਂ ਨਹੀਂ ਡਰਨ ਵਾਲੀ ਗੱਲ ਵੀ ਤੁਹਾਨੂੰ ਫਾਇਰ ਕਰ ਦੇਣਾ ਜਾਂ ਜੇ ਕਰ ਦੇਣਾ ਆ। ਤੁਹਾਡੇ ਕੋਲ ਤੁਹਾਡਾ ਰੇਡੀਓ ਹੈਗਾ ਆ, ਜ਼ਰੂਰ ਜੇ ਕੋਈ ਏਦਾਂ ਦੀ ਗੱਲ ਹੁੰਦੀ ਆ ਆਪਾਂ ਇਸ ਮੁੱਦੇ ਨੂੰ ਜ਼ਰੂਰ ਚੱਕਾਂਗੇ ਜੀ।
ਹਾਂਜੀ, ਨਾਲੇ ਇੱਕ ਹੋਰ ਵੀ ਗੱਲ ਭਾਈ ਸਾਹਿਬ, ਮੈਂ ਦੋ ਕੁ ਚੀਜ਼ਾਂ ਕਰਨੀਆਂ ਸੀ। ਇਹ ਆਪਣੇ ਤੁਹਾਡੇ ਜਿਹੜੇ ਮੈਕਸੀਕਨ ਫਰੈਂਡ ਵੀ ਆ ਉਹਨਾਂ ਨੂੰ ਵੀ ਲੈ ਕੇ ਆਇਓ। ਇਹ ਆਪਾਂ ਸਪੈਨਿਸ਼ ਦੇ ਵਿੱਚ ਵੀ ਗੱਲ ਕਰਨੀ ਆ, ਪੰਜਾਬੀ 'ਚ ਵੀ ਗੱਲ ਕਰਨੀ ਆ ਉੱਥੇ। ਇਹ ਸਾਰਿਆਂ ਨੂੰ ਮਤਲਬ ਤੁਸੀਂ ਇਕੱਠੇ ਕੰਮ ਕਰਦੇ ਹਨਾ। ਐਂਡ ਵਨ ਥਿੰਗ ਆਈ ਡੂ ਵਾਂਟ ਹਾਈਲਾਈਟ ਕਰਨਾ ਮੰਗਦਾ ਵੀ ਇਹ ਕੋਈ ਡੈਮੋਕ੍ਰੈਟ ਰਿਪਬਲਿਕਨ ਦੀ ਗੱਲ ਨਹੀਂ ਹੈਗੀ, ਇਹ ਕੋਈ ਖੱਬੇ ਸੱਜੇ ਦੀ ਗੱਲ ਨਹੀਂ ਹੈਗੀ, ਇਹ ਤੁਹਾਡੇ ਕੰਮਾਂ ਦੇ ਹੱਕਾਂ ਦੀ ਗੱਲ ਆ ਹਨਾ। ਤੁਸੀਂ ਇੱਥੇ ਆਪਾਂ ਸੁਸਾਇਟੀ ਦੇ ਵਿੱਚ ਰਹਿੰਦੇ ਆ, ਇਹ ਕੰਪਨੀਆਂ ਜੋ ਧੱਕਾ ਤੁਹਾਡੇ ਨਾਲ ਕਰ ਰਹੀਆਂ ਆ ਹਨਾ, ਇਹ ਉਦੋਂ ਦੇਖ ਲਓ ਕੈਲੀਫੋਰਨੀਆ ਦੇ ਵਿੱਚ ਉਦੋਂ ਆਪਣੇ ਗਵਰਨਰ ਵੀ ਗੈਵਨ ਨਿਊਸਮ ਸੀਗੇ ਹਨਾ, ਉਹ ਵੀ ਬਥੇਰੀਆਂ ਗੱਲਾਂ ਪਿੱਛੋਂ ਉਹ ਵੀ ਮਤਲਬ ਉਸ ਵੇਲੇ ਮਾੜੀਆਂ ਸੀਗੀਆਂ ਹਨਾ। ਅਸੀਂ ਜਿਹੜਾ ਓਸ਼ਾ ਇੱਥੇ ਹੈਗੀ ਆ ਕੰਪਨੀ ਜਿਹੜੀ ਓਵਰਸੀ ਕੈਲੀਫੋਰਨੀਆ ਦੀ ਕਰਦੀ ਆ, ਉਹਨਾਂ ਨਾਲ ਵੀ ਅਸੀਂ ਮੱਥਾ ਉਦੋਂ ਬਹੁਤ ਮਾਰਿਆ ਸੀਗਾ। ਸੋ ਇਹ ਵਿੱਚ ਕਈ ਆਪਣੇ ਵੀਰ ਭੈਣ ਹੁੰਦੇ ਆ ਜਿਹੜੇ ਏਦਾਂ ਸਮਝਣ ਲੱਗ ਪੈਂਦੇ ਵੀ ਇਹ ਖੱਬੇ ਸੱਜੇ ਦੀਆਂ ਗੱਲਾਂ ਹੁੰਦੀਆਂ। ਏਦਾਂ ਨਾ ਸੋਚਿਓ ਜੀ, ਇਹ ਤੁਹਾਡੇ ਜ਼ਿੰਦਗੀ ਦੀ ਗੱਲ ਆ, ਤੁਸੀਂ ਜੋ ਜੀ ਰਹੇ ਆ। ਮੈਂ ਇਹ ਵੀ ਸੁਣਦਾ ਆ ਇੱਥੋਂ ਕਈ ਭੈਣ ਭਰਾਵਾਂ ਤੋਂ ਵੀ ਉਹ ਫੋਸਟਰ ਫਾਰਮ ਤਾਂ ਤੁਹਾਡੀ ਰੋਟੀ ਚਲਾਉਂਦੇ ਆ, ਏਦਾਂ ਨਹੀਂ ਕਰਨਾ ਚਾਹੀਦਾ, ਉਹ ਨਹੀਂ ਕਰਨਾ ਚਾਹੀਦਾ। ਬਈ ਇਹ ਗੱਲ ਆਪਣੇ ਦਿਲੋਂ ਕੱਢ ਦਿਓ ਸਾਰੇ ਜਣੇ। ਰੋਟੀ ਤੁਸੀਂ ਆਪ ਖਵਾਉਣੇ ਆ, ਕੰਮ ਤੁਸੀਂ ਆਪ ਕਰਦੇ ਆ, ਕੰਮ ਤੁਸੀਂ ਉੱਥੇ ਜਾ ਕੇ ਮਿਹਨਤ ਆ ਜਿਹੜੀ ਉਹ ਜਿਹੜੇ ਆਫਿਸਾਂ 'ਚ ਬੈਠੇ ਉਹ ਨਹੀਂ ਕਰਦੇ, ਤੁਸੀਂ ਕਰਦੇ ਆ ਕੇ ਹਨਾ। ਜਿਹੜਾ ਤੁਹਾਡੀਆਂ ਢੂਈਆਂ ਟੁੱਟਦੀਆਂ ਆ, ਬਾਹਾਂ ਟੁੱਟਦੀਆਂ, ਗੋਡੇ ਟੁੱਟਦੇ, ਉਹ ਤੁਹਾਡੇ ਟੁੱਟਦੇ ਆ ਹਨਾ। ਸੋ ਇਹ ਗੱਲਾਂ ਆਪਣੇ ਦਿਲੋਂ ਕੱਢ ਦਿਓ ਵੀ ਇਹ ਕੋਈ ਕੰਪਨੀਆਂ ਤੁਹਾਡੀ ਰੋਟੀ ਚਲਾਉਂਦੀਆਂ, ਤੁਸੀਂ ਆਪ ਆਪਣੀ ਰੋਟੀ ਚਲਾਉਂਦੇ ਕੰਮ ਕਰਕੇ ਜਾ ਕੇ ਉੱਥੇ। ਸੋ ਪਲੀਜ਼ ਸਾਰੇ ਜਣੇ ਸੰਯੋਗ ਇਹਦੇ ਨਾਲ ਪਾਇਓ ਤੇ ਆਪਾਂ ਹੋਪਫੁਲੀ ਕੋਈ ਨਾ ਅੱਗੇ ਜਾ ਕੇ ਆਪਾਂ ਕੋਈ ਨਾ ਕੋਈ ਹੱਲ ਕੱਢਦੇ ਇਹਦੇ ਵਿੱਚੋਂ ਜੀ। ਸੋ 29 ਤਰੀਕ ਨੂੰ ਜਿਹੜੀ ਇਹ ਟਾਊਨ ਹਾਲ ਮੀਟਿੰਗ ਹੈਗੀ ਆ ਪਰਸੋਂ ਹੀ ਆ, ਯਾਨੀ ਕਿ ਐਤਵਾਰ ਨੂੰ 1:30 ਵਜੇ ਗੁਰਦੁਆਰਾ ਸਾਹਿਬ ਜਿਹੜੇ ਲਿਵਿੰਗਸਟਨ ਦੇ ਵਿੱਚ ਜਿਹੜਾ ਪੀਚ ਸਟਰੀਟ ਦੇ ਉੱਤੇ ਹੈਗਾ ਉੱਥੇ ਜਿਹੜੀ ਇਹ ਹੋਣੀ ਆ। ਸੋ ਭਾਈ ਇਸ ਦਾ ਧਿਆਨ ਰੱਖੋ। ਉੱਧਰੋਂ ਜਿੱਦਾਂ ਇਹਨਾਂ ਨੇ ਦੱਸਿਆ ਵੀ ਦੋਨੋਂ ਹੀ ਪਾਸਿਓਂ ਦੋਨਾਂ ਹੀ ਪਾਰਟੀਆਂ ਨੇ ਲੋਕਾਂ ਦੀ ਸਾਰ ਨਹੀਂ ਜਿਹੜੀ ਇਹ ਰੱਖੀ। ਇਹ ਤਾਂ ਹਾਈਲੀ ਡੈਮੋਕ੍ਰੇਟ ਸਟੇਟ ਹੈਗੀ ਆ, ਇਹਦੇ ਵਿੱਚ ਤਾਂ ਸਭ ਨੂੰ ਪਤਾ ਵੀ ਸੁਪਰ ਮੈਜੋਰਟੀ ਆ, ਤਾਂ ਵੀ ਅਜਿਹੀਆਂ ਕੰਪਨੀਆਂ ਨੂੰ ਜਿਹੜੀ ਝਾੜ ਪਾਉਣ ਤੋਂ, ਇਹਨਾਂ ਨੂੰ ਕੁਛ ਸਵਾਲਾਂ ਦੇ ਕਟਹਿਰੇ ਦੇ ਵਿੱਚ ਜਿਹੜਾ ਖੜੇ ਕਰਨ ਤੋਂ ਉਹ ਨਾਕਾਮਯਾਬ ਜਿਹੜੇ ਹੋ ਰਹੇ ਸੀਗੇ। ਸੋ ਜਿੱਦਾਂ ਮਨਦੀਪ ਨੇ ਕਿਹਾ ਵੀ ਤੁਸੀਂ ਮਿਹਨਤ ਕਰਦੇ ਆ ਤੇ ਆਹ ਕੰਪਨੀਆਂ ਦੇ ਪ੍ਰੋਫਿਟ ਬਣਦੇ ਆ, ਸਾਰਾ ਕੁਛ ਆ ਆਪਣੀਆਂ ਵੱਡੀਆਂ ਵੱਡੀਆਂ ਜਿਹੜੀਆਂ ਸੈਲਰੀਜ਼ ਸਾਰਾ ਕੁਛ ਜਿਹੜਾ ਉਹ ਬਣਾਉਂਦੇ ਆ। ਸੋ ਜਿਹੜੀ ਇਹ ਚੀਜ਼ ਬਿਲਕੁਲ ਸਹੀ ਆ ਵੀ ਉਹ ਤੁਹਾਨੂੰ ਰੋਟੀ ਨਹੀਂ ਦਿੰਦੇ, ਤੁਸੀਂ ਜਿਹੜੀ ਆਪਣੀ ਮਿਹਨਤ ਦੇ ਨਾਲ ਜਿਹੜੀ ਉਹ ਰੋਟੀ ਕਮਾ ਰਹੇ ਆ। ਸੋ ਇਹ ਸਗੋਂ ਕੰਪਨੀਆਂ ਨੂੰ ਇਸ ਚੀਜ਼ ਨੂੰ ਸੋਚਣਾ ਚਾਹੀਦਾ ਵੀ ਜੇ ਕੰਮ ਇਹ ਨਾ ਰਹੇ ਤਾਂ ਕੰਮ ਕਰੂਗਾ ਕੌਣ, ਤੇ ਫਿਰ ਅਸੀਂ ਕਿੱਦਾਂ ਜਿਹੜੀਆਂ ਇੰਨੀਆਂ ਮੋਟੀਆਂ ਕਮਾਈਆਂ ਜਿਹੜੀਆਂ ਕਰਾਂਗੇ। ਸੋ ਜ਼ਰੂਰ ਇਸ ਟਾਊਨ ਹਾਲ ਦੇ ਵਿੱਚ ਪਹੁੰਚੋ ਤੇ ਤੁਹਾਡੇ ਹੱਕ ਨੇ, ਇਹ ਲੇਬਰ ਰਾਈਟਸ ਨੇ, ਇਹ ਕੰਮ ਕਰਨ ਵਾਲਿਆਂ ਦੇ ਜਿਹੜੇ ਉਹ ਹੱਕ ਨੇ। ਸੋ ਉਸ ਦੇ ਵਿੱਚ ਜ਼ਰੂਰ ਮੋਹਰੇ ਹੋ ਕੇ ਹਿੱਸਾ ਲਓ ਤਾਂ ਜੋ ਤੁਹਾਡੇ ਜਿਹੜੇ ਸਾਥੀ ਆ ਜਾਂ ਤੁਸੀਂ ਆ ਜੋ ਉਹਨਾਂ ਦੇ ਨਾਲ ਪਹਿਲਾਂ ਵਾਪਰਿਆ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਨਾ ਵਾਪਰੇ। ਥੈਂਕ ਯੂ ਮਨਦੀਪ, ਬੜੀ ਮਿਹਰਬਾਨੀ ਜਾਣਕਾਰੀਆਂ ਸਾਂਝੀਆਂ ਕਰਨ ਲਈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪ੍ਰੋਗਰਾਮ ਦਾ ਸਮਾਂ ਵੀ ਹਰਜੋਤ ਸਿੰਘ ਜੀ ਹੁਣ ਸਮਾਪਤ ਹੈਗਾ ਆ ਤੇ ਆਪਾਂ ਇੱਥੇ ਇਸ ਨੂੰ ਸਮਾਪਤ ਕਰਦੇ ਹਾਂ ਤੇ ਮਿਲਾਂਗੇ ਜੀ ਸ਼ਾਮ ਦੇ ਅਪਡੇਟ ਕੈਲੀਫੋਰਨੀਆ ਦੇ ਵਿੱਚ 5:40 ਦੇ ਉੱਤੇ। ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ ਜਿਹੜਾ ਉਹ ਹੋਵੇਗਾ, ਫਿਰ ਉਸ ਤੋਂ ਉਪਰੰਤ ਨਜ਼ਰੀਆ ਪ੍ਰੋਗਰਾਮ ਆਵੇਗਾ ਤੇ ਨਜ਼ਰੀਆ ਪ੍ਰੋਗਰਾਮ ਤੋਂ ਬਾਅਦ ਦੇ ਵਿੱਚ ਕੁਝ ਗੱਲਾਂ, ਕੁਝ ਗੀਤ ਪ੍ਰੋਗਰਾਮ ਸ਼ੁਰੂ ਹੋਵੇਗਾ ਜੀ 1 ਵਜੇ ਤੇ ਫਿਰ ਜਿਹੜਾ 3 ਤੋਂ 4 ਵਜੇ ਤੱਕ ਸਾਂਝੀ ਸੱਤ ਪ੍ਰੋਗਰਾਮ ਆ ਉਹ ਆਵੇਗਾ। 4 ਤੋਂ ਲੈ ਕੇ 5:30 ਵਜੇ ਤੱਕ ਘਰ ਸੰਸਾਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। ਉਸ ਤੋਂ ਉਪਰੰਤ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਗੁਰਬਾਣੀ ਦਾ 6 ਤੋਂ 8 ਵਜੇ ਤੱਕ ਸ਼ਾਮ ਦੇ ਦੀਵਾਨ ਤੇ ਉਸ ਤੋਂ ਉਪਰੰਤ 8:30 ਵਜੇ ਪ੍ਰੋਗਰਾਮ ਖਬਰ ਤੇ ਨਜ਼ਰ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਪੰਜਾਬ ਤੇ ਭਾਰਤ ਦੀਆਂ ਅਹਿਮ ਖਬਰਾਂ ਜਿਹੜੀਆਂ ਉਹ ਅੱਧੇ ਘੰਟੇ ਲਈ ਤੁਹਾਡੇ ਨਾਲ ਪੇਸ਼ ਕੀਤੀਆਂ ਜਾਣਗੀਆਂ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ ਪੰਜਾਬੀ ਰੇਡੀਓ USA।